ਦੇਖੀਦਾ ਤੇ ਦੁੱਖ ਵੀ ਹੁੰਦਾ। ਇਹਦੇ ਤੋਂ ਬੜੀਆਂ ਚੀਜ਼ਾਂ ਸੀ ਜਿਹੜੀਆਂ ਹੁਣ ਦੀਵਾਰਾਂ ਤੋਂ ਕੁਛ ਐਵੇਂ ਕਿ ਮਾਮਲਾ ਖਰਾਬ ਹੋ ਗਏ, ਉਹਨੂੰ ਡੈਮੇਜ ਕਰ ਦਿੱਤਾ ਗਿਆ ਸੀ। ਇੱਥੇ ਸਾਰੇ ਖੱਤਰੀ ਹੁੰਦੇ ਸੀ ਜਿੰਨੇ ਵੀ ਸੀ। ਇਹ ਸਾਰੀ ਇੱਥੋਂ ਸਾਰੀ ਢਲਾਨ ਜਾਏਗੀ। ਇਹ ਦੇਖੋ ਦੁਕਾਨ ਵੀ ਮੈਨੂੰ ਲੱਗਦਾ ਪੁਰਾਣੀ। ਹਾਂਜੀ, ਇਹ ਦੁਕਾਨ ਵੀ ਬੜੀ ਪੁਰਾਣੀ ਹੈ। ਇੱਥੇ ਗੇਟ ਹੁੰਦਾ ਸੀ, ਅੱਗੇ ਸਮਾਧਾਂ ਹੁੰਦੀਆਂ ਸਨ। ਇਹ 36 ਗਲੀ ਸ਼ੁਰੂ ਹੁੰਦੀ ਹੈ। ਅੱਛਾ, ਇਹ ਸਾਰੀ ਬੇਸਿਕਲੀ 36 ਗਲੀ ਸੀ। ਆਪਣੇ ਵੱਡਿਆਂ ਕੋ ਬਵੋ, ਥੋੜਾ ਉਹਨਾਂ ਦਾ ਇਤਿਹਾਸ ਬਾਰੇ ਬੈਕਗ੍ਰਾਉਂਡ ਸਾਰਾ ਫਿਰ ਯਾਦ ਰਹਿੰਦਾ। ਉਹਨਾਂ ਕੋ ਬਹਿਣਾ ਚਾਹੀਦਾ। ਅਸੀਂ ਛੱਡ ਦਿੱਤੀਆਂ ਨੇ ਤੇ ਸਾਡੇ ਵਾਸਤੇ ਸਾਨੂੰ ਇਸ ਚੀਜ਼ ਦਾ ਵੀ ਨਹੀਂ ਹੈ ਕਿ ਭਾਜਾ ਨਾ ਬਾਬਿਆਂ ਕੋਲ ਉਹ ਚੀਜ਼ ਮਿਲਦੀ ਜਿਹੜੀ ਸਾਨੂੰ ਲਿਖਣ ਪੜ੍ਹਨ ਚ ਕਿਤੇ ਨਹੀਂ ਮਿਲ ਸਕਦੀ। ਕਿਤੇ ਨਹੀਂ ਮਿਲ ਸਕਦੀ। ਹਾਂਜੀ, ਬਜ਼ੁਰਗਾਂ ਕੋ ਬਹਿਣਾ ਚਾਹੀਦਾ, ਵੱਡਿਆਂ ਕੋ ਬਹਿਣਾ ਚਾਹੀਦਾ। ਇਹ ਵਾਲੀ ਸਾਰੀ ਗਲੀ ਹੁਣ ਉਹ ਤਾਂ ਮੋਡੀਫਾਈ ਹੋ ਚੁੱਕੀ ਹੈ। ਉਦੋਂ ਵੀ 47 ਟਾਈਮ ਦੱਸਦੇ ਬਹੁਤ ਵੱਡਾ ਪਿੰਡ ਸੀ ਅਜਨੇ ਵਾਲਾ। ਤੋਂ ਪਹਿਲੇ ਤੁਹਾਨੂੰ ਦਰਬਾਰ ਤੇ ਲੈ ਕੇ ਜਾਈਏ, ਜਿਹੜਾ ਪਹਿਲੇ ਦਰਬਾਰ ਹੁੰਦਾ ਸੀ ਸਾਦਿਕ ਸ਼ਾਹ ਵਾਲਾ। ਹਾਂ ਭਾਓ ਪਹਿਲੇ ਦਰਬਾਰ ਵੱਲ ਚੱਲੇ ਆ। ਉਹ ਦਰਬਾਰ ਤਾਂ ਇੱਥੇ ਕਰਕੇ ਕਿਤੇ ਬਿਲਡਿੰਗ ਹੈਗਾ। ਹਾਂਜੀ, ਉਹ ਹੈ ਬਿਲਡਿੰਗ ਜੀ। अस्सलाम वालेकुम, मैं तो अपना वीर मुहम्मद तनवीर नाजरीन, तुसीं साडे नाल जुड़े। इस टाइम मेरा पिंड मेरा पंजाब चैनल ते मैं पहुंचा इस टाइम पिंड अजनिया वाला। मेरे पिछे तुहानूं पिंड नज़र आ रहा अजनिया वाला। ਇਹਦੇ ਚੜ੍ਹਦੇ ਪਾਸੇ ਕਿਲੇ, ਇਹਦੇ ਲੈਂਦੇ ਪਾਸੇ ਹੈਗਾ ਕੱਸੋਕੇ। ਇਸ ਪਿੰਡ ਵਿੱਚ 47 ਦੀ ਵੰਡ ਤੋਂ ਪਹਿਲਾਂ ਬਹੁਤ ਜ਼ਿਆਦਾ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਹਨ, ਜਿਨ੍ਹਾਂ ਦੇ ਅਜੇ ਵੀ ਘਰ 47 ਵਾਲੇ ਉਂਝ ਤੋਂ ਉਂਝ ਸੇਮ ਖਲੋਤੇ ਨੇ ਤੇ ਹਿੰਦੂਆਂ ਖੱਤਰੀਆਂ ਦੀਆਂ ਦੁਕਾਨਾਂ ਬੜੀਆਂ ਖਲੋਤੀਆਂ ਨੇ। ਸਾਨੂੰ ਚੜ੍ਹਦੇ ਪੰਜਾਬੋਂ ਸਾਡੇ ਇੱਕ ਵੀਵਰ ਨੇ ਜੀ, ਸ਼ੇਖਰ ਸ਼ਾਹ ਹਿੰਦੂ ਨੇ, ਉਹਨਾਂ ਦੇ ਵੱਡੇ ਇੱਥੇ ਇਸ ਪਿੰਡੋਂ ਗਏ ਸਨ ਹੀਰੇ ਸ਼ਾਹ ਤੇ ਅਮਰ ਸ਼ਾਹ। ਉਹਨਾਂ ਦੀਆਂ ਦੁਕਾਨਾਂ ਦੇ ਘਰ ਵੀ ਇੱਥੇ ਮੌਜੂਦ ਨੇ ਤੇ ਉਹਨਾਂ ਸਾਨੂੰ ਜਿਹੜੇ ਰਿਕੁਐਸਟ ਛੱਡ ਕੇ ਕੀਤੀ, ਭਾਜੀ ਸਾਡੇ ਪਿੰਡ ਦਾ ਵਲੌਗ ਕਰਿਆ, ਸਾਡੇ ਘਰ ਵਾਇਆ, ਸਾਡੀਆਂ ਜਿਹੜੀਆਂ ਦੁਕਾਨਾਂ ਵਾਇਆ ਜੀ। ਉਹ ਹਿੰਦੂ ਖੱਤਰੀ ਨੇ ਜਿਹੜੇ ਚੜ੍ਹਦੇ ਪੰਜਾਬ ਰਹਿੰਦੇ ਨੇ, ਉਹਨਾਂ ਵਾਸਤੇ ਉਹਨਾਂ ਦੇ ਪਿੰਡ ਦਾ ਵਲੌਗ ਬਣਾਉਣਾ ਹੈ ਤੇ ਇੱਥੇ ਬੜੇ ਹੀ ਘਰ ਨੇ ਵੀਡੀਓ ਨਾਲ ਜੋੜ ਕੇ ਰਹੇ। ਬੜੀ ਇੰਟਰਸਟ ਹੋਏਗੀ, ਬੜੀ ਮਜ਼ੇਦਾਰ ਵੀਡੀਓ ਹੋਏਗੀ। ਆਓ ਚੱਲਨੇ ਪਿੰਡ 'ਚ, ਤੁਹਾਨੂੰ ਸਾਰਾ ਪਿੰਡ ਵਿਖਾਉਂਦੇ ਆ, ਨਾਲੇ ਘਰ ਤੇ ਦੁਕਾਨਾਂ ਜਿਹੜੀਆਂ ਹਿੰਦੂਆਂ ਦੀਆਂ ਉਹ ਵਿਖਾਉਂਦੇ ਆ। ਆਜੋ ਜੀ। ਅੱਡੇ ਦੇ ਉੱਤਰ ਗਏ ਆ। ਹਾਂ, ਫਿਰ ਕਿੱਥੇ ਜਾਣਾ ਜੀ? ਫਿਰ ਤੁਸੀਂ ਗੇਟ ਦੇ ਅੰਦਰ ਵੜ ਜਾਣਾ। ਗੇਟ ਦੇ ਅੰਦਰ ਗੇਟ ਢੱਠ ਵੀ ਗਿਆ ਹੋਵੇ, ਉਹ ਇੱਕੋ ਹੀ ਗਲੀ ਹੈ। ਹਾਂਜੀ ਭਾਈ ਸ਼ੇਖਰ ਸਾਹਿਬ, ਅਸੀਂ ਪਹੁੰਚ ਗਏ ਪਿੰਡ ਦੇ ਵਿੱਚ। ਇਸ ਟਾਈਮ ਅਸੀਂ ਖੁੱਤੇ ਆ ਅਜਨੇ ਵਾਲੇ, ਜਿੱਥੇ ਦਾਦੀ ਮਾਂ ਦੱਸਦੀਆਂ ਪਈਆਂ ਨੇ ਕਿ ਉਹ ਸੀ ਅੱਡਾ ਸੀ। ਇੱਥੇ ਉਤਰ ਕੇ ਤੇ ਇਹ ਇੱਥੇ ਸਾਹਮਣੇ ਜਿਹੜਾ ਗੇਟ ਹੁੰਦਾ ਸੀ, ਜਿੱਥੇ ਕਹਿੰਦੀਆਂ ਨੇ ਕਿ ਉਹ ਉਤਰ ਕੇ ਜਾ ਕੇ ਜਾਂਦੇ ਤੁਹਾਡੇ ਅੱਗੇ ਘਰ ਨੇ। ਸਾਹਮਣੇ ਇੱਧਰ ਸਮਾਧਾਂ ਸਾਹਿਬ ਗਲੀ ਦੇ ਵਿੱਚ ਤੇ ਇਹ ਬੋਰਡ ਸਾਹਮਣੇ 47 ਵਾਲਾ, ਇੱਥੇ ਬੋਰਡ ਸੀ। ਤੇ ਆਓ ਚੱਲਦੇ ਹੁਣ ਪਿੰਡ ਦੇ ਵਿੱਚ ਅੰਦਰ, ਤੁਹਾਨੂੰ ਸਮਾਧਾਂ ਵਾਲੀ ਜਗ੍ਹਾ ਵੀ ਵਿਖਾਉਂਦੇ ਆ ਤੇ ਭਾਈ ਦੇ ਸਾਡੇ ਨਾਲ ਪਿੰਡ ਦੇ ਜਿਹੜੇ ਨੇ ਇਹ ਨਾਲ ਸਾਡੇ ਬਲੌਗ ਪੂਰਾ ਕਰਾਉਣਗੇ, ਸਾਰਾ ਕੁਝ ਸਾਨੂੰ ਮਾਲੂਮਾਤ ਮਹਿੰਦਰ ਸਿੰਘ ਸਾਨੂੰ ਹੀ ਲਾਤਾ ਹੀ ਹੋਣਾ ਸਾਹਿਬ। ਹਾਂਜੀ, ਚੱਲੇ ਆ ਜੀ ਹੁਣ ਸਮਾਧਾਂ ਵਾਲੀ ਸਾਈਡ ਤੇ ਜਿੱਥੇ ਸਮਾਧਾਂ ਹਨ। ਤੇ ਅਸਲਾਮ ਵਾਲੇਕੁਮ ਜੀ। ਵਾਲੇਕੁਮ ਭਾਈ ਕੀ ਨਾਮ ਆਪਣਾ? ਮੇਰਾ ਨਾਮ ਵਸੀਮ ਜੀ। ਭਾਈ ਵਸੀਮ ਸਾਹਿਬ ਜਿਹੜੇ ਨੇ ਇਹ ਵਿਖਾਉਣ ਲੱਗੇ ਸਾਨੂੰ ਸਮਾਧਾਂ ਕਿੱਥੇ ਹਨ, ਤੁਹਾਨੂੰ ਵਿਖਾਉਂਦੇ ਆ। ਤੇ ਇਹ ਇੱਥੇ ਰਿਹਾਇਸ਼ ਤੁਹਾਡਾ ਘਰ ਹੈ ਉੱਥੇ? ਜੀ ਜੀ, ਰਿਹਾਇਸ਼ ਇਮਾਮ ਬਾਰਗ ਆ ਗਿਆ ਨਾ ਜੀ ਹੁਣ। ਹਾਂਜੀ, ਇਮਾਮ ਬਾਰਗਾ ਇਹਦੀ ਬਾਹਰ ਸਲੇਟ ਵੀ ਲਿਖੀ ਹੋਈ ਹੈ। ਅੱਗੋਂ ਫਿਰ ਇਹ ਗਲੀ ਜਿਹੜੀ ਹੈ ਇਮਾਮ ਬਾਰਗਾ ਤੋਂ ਇਹ ਅੱਗੇ ਗਲੀ ਖੱਤਰੀਆਂ ਵਾਲੀ ਜਿਹੜੀ ਕਹਿੰਦੇ ਉਹ ਗਲੀ ਹੈ। ਇਹ ਗਲੀ ਜਿਹੜੀ ਹੈ ਸਮਾਧਾਂ ਨੇ। ਅੱਛਾ, ਜਿਹੜੇ ਉਹ ਮਾਈ ਹਰੀ ਤੁਹਾਨੂੰ ਦੱਸ ਰਹੇ ਸਨ ਨਾ ਜੀ ਕਿ ਸਾਡਾ ਉੱਥੇ ਗੇਟ ਲੱਗਾ ਸੀ, ਇੱਥੇ ਗੇਟ ਹੁੰਦਾ ਸੀ, ਅੱਗੇ ਸਮਾਧਾਂ ਹੁੰਦੀਆਂ ਸਨ। ਇਹ ਪੁਰਾਣਾ ਸਾਰਾ ਉਹਨਾਂ ਦਾ ਸਿਲਸਿਲਾ ਜੀ। ਇਹ ਸਮਾਧਾਂ ਵਾਲੀ ਗਲੀ ਜੀ ਜੀ, ਇਹ ਗਲੀ ਸਮਾਧਾਂ, ਇਹ ਸਾਰੀਆਂ ਸਮਾਧਾਂ ਹੁੰਦੀਆਂ ਸਨ। ਠੀਕ ਹੈ। ਅੱਛਾ, ਤੁਸੀਂ ਵੇਖੇ ਤੇ ਆਣੇ ਸਮਾਧਾਂ ਕਿਵੇਂ ਦੀਆਂ, ਕੀ ਸੁਣੋ ਉੱਥੇ ਕਿਵੇਂ ਦੀ ਬਣੀਆਂ? ਉਹ ਪੁਰਾਣੇ ਵਕਤ ਦੀਆਂ ਬਣੀਆਂ ਸਨ। ਉੱਤੇ ਮਸਲਾ ਜਿਵੇਂ ਹੁਣ ਜਿਵੇਂ ਦਰਬਾਰ ਨੂੰ ਗੁੰਮਤ ਹੈ ਨਾ ਜੀ, ਦਰਬਾਰ ਗੁੰਮਤ। ਅੱਛਾ ਅੱਛਾ, ਉਹ ਇੰਡੀਆ ਜੋ ਉਹਨਾਂ ਦੇ ਹਾਂਜੀ, ਉਹ ਦਰਬਾਰ ਗੁੰਮਤ ਉੱਤੇ ਉਹਨਾਂ ਦਾ ਬਕਾਇਦਾ ਜਿਹੜਾ ਨਾ ਉਹ ਪੱਤਰੇ ਮਸਲ ਲੱਗੇ ਸਨ। ਪੁਰਾਣੇ ਦਰਵਾਜ਼ੇ ਸਨ, ਅੰਦਰ ਮੂਰਤੀਆਂ ਬਣੀਆਂ ਸਨ ਉਹਨਾਂ ਦੀਆਂ ਮਸਲ ਜਿਹੜੀਆਂ
ਅੱਛਾ ਪੱਕੀਆਂ ਮਸਾਂ ਜਿਹੜੀਆਂ ਅੱਛਾ ਉੱਤੇ ਦੱਸ ਦੇ ਕੋ ਉਹਨਾਂ ਦੇ ਸਿਲਵਰ ਦੀ ਜਾਂ ਲੋਹੇ ਦੀ ਜਾਂ ਸੋਨੇ ਦੇ ਕੁਛ ਹੈ ਆ ਉੱਤੇ? ਸੋਨੇ ਦੇ ਪੱਤਰੇ ਮਸਾਂ ਸੋਨੇ ਦੇ ਤੇ ਸੁੰਦਰ ਐਵੇਂ ਹੁੰਦੇ ਪਾਣੀ ਪੂਣੀ ਫਿਰਿਆ ਜੀ ਸੋਨੇ ਦੇ ਨੇ ਅੱਛਾ ਅੱਛਾ ਠੀਕ ਹੈ 4 ਹੁੰਦੀਆਂ ਸਨ ਉਹ ਅੱਛਾ ਅੱਛਾ 4 ਸਨ ਇੱਥੇ ਸਮਾਧ ਹਾਂਜੀ ਇਹ 4 ਜਗ੍ਹਾ ਤੇ ਹਵਾ ਹਾਂਜੀ ਆ ਜਗ੍ਹਾ ਤੇ 4 ਸਮਾਧਾਂ ਸਨ ਇੱਥੇ ਨਾਲ ਹੁੰਦਾ ਸੀ ਤਲਾਅ ਅੱਛਾ ਅੱਛਾ ਇੱਥੇ ਤੇ ਸਰੋਵਰ ਸੀ ਉਹ ਜਿੱਥੇ ਨਹਾਉਂਦੇ ਹੁੰਦੇ ਹਾਂ ਜਿੱਥੇ ਨਹਾਉਂਦੇ ਸਨ ਤਲਾਬ ਨੂੰ ਸਰੋਵਰ ਹਾਂਜੀ, ਕਹਿੰਦੇ ਨੇ ਹਾਂਜੀ। ਅੱਛਾ ਅੱਛਾ ਇਹ ਜਗ੍ਹਾ ਤੇ ਹਾਂਜੀ ਇੱਥੇ ਆ ਜਗ੍ਹਾ ਤੇ ਤਲਾਅ ਸੀ ਆ ਸਮਾਧਾਂ ਹੁੰਦੀਆਂ ਸਨ ਹਾਂ, ਹਾਂ। ਆ ਜਿਹੜੀਆਂ ਨਾ ਇੱਥੇ ਬਾਹਰ ਮੇਨ ਗੇਟ ਹੁੰਦਾ ਸੀ ਆ ਗਲੀ ਦੇ ਵਿੱਚ ਠੀਕ ਹੈ ਪੁਰਾਣੇ ਵਕਤ ਦਾ ਹੀ ਸਾਰਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਆ ਹੋਣੀ ਥੋੜੀ ਦੇਰ ਹੀ ਹੋਈ ਜਿਹੜਾ ਨਾ ਖਤਮ ਹੋਇਆ ਹੁਣ ਢਾਹ ਕੇ ਤੇ ਹਾਂਜੀ ਮਕਾਨ ਮਕਾਨ ਬਣ ਗਏ ਨੇ ਇਹ ਗਲੀ ਖੱਤਰੀਆਂ ਵਾਲੀ ਇਹ ਕਹਿੰਦੇ ਨੇ ਗਲੀ ਨੂੰ ਇਸ ਤੋਂ ਅੱਗੇ ਫਿਰ ਉਹ ਸਾਰਾ ਅੱਗੇ ਜਿਹੜੇ ਉਹ ਮਾਈ ਹਰੀ ਦੱਸ ਰਹੇ ਨਾ ਖੂਹੀ ਜਿਹੜੀ ਕਿ ਉਹ ਖੂਹੀ ਸੀ ਉੱਥੇ ਉਧਰ ਹੀ ਸਾਡਾ ਜਾਣੀ ਘਰ ਗਲੀ ਉੱਧਰ ਹੀ ਜਾਣਾ। ਅੱਛਾ ਆਜੋ ਮੈਂ ਕਿਹਾ ਆ ਸਾਹਿਬ ਨੂੰ ਦਿਓ ਜਰਾ। ਇੱਕ ਮਿੰਟ ਤੁਸੀਂ ਲਾਓ ਜੀ ਲੱਗ ਗਿਆ ਹਾਂਜੀ ਅੱਛਾ ਇਹ ਖਤਰੀਆਂ ਵਾਲਾ ਬਾਜ਼ਾਰ ਦੱਸਦੇ ਪਏ ਭਾਈ ਇਹ ਜਿਹੜਾ ਖੱਤਰੀਆਂ ਵਾਲਾ ਬਾਜ਼ਾਰ ਹੈ, ਉਹ ਅਗਲੀ ਗਲੀ ਹੁੰਦੀ ਸੀ ਇਹ ਮੇਨ ਹੀ ਹੁੰਦੀ ਸੀ ਯਾਨੀ ਕਿ ਇਹ ਤਬੇਲਾ ਹੋਣਾ ਤਬੇਲੇ ਤੋਂ ਡਾਇਰੈਕਟ ਇੱਕ ਜਿਹੜਾ ਸੀ ਇਹ ਸਿੱਧੀ ਗਲੀ ਜਾਂਦੀ ਸੀ ਇਹ ਤਬੇਲੇ ਦੀ ਗੱਲ ਕੀਤੀ ਭਾਈ ਤੁਹਾਡਾ ਨਾਮ ਮੇਰਾ ਨਾਮ ਜ਼ੈਨ ਅਬਾਸ ਜਾਨਵਾਸ ਭਾਈ ਇਹ ਤਬੇਲਾ ਕਿੱਥੇ ਕਰ ਗਏ ਤਬੇਲਾ ਵੀ ਮਾਈ ਵਿੱਚ ਤਬੇਲਾ ਉਹ ਦਰਅਸਲ ਨਾ ਅੱਗੇ ਜਿਹੜੀ ਅੱਗੇ ਜਾ ਕੇ। ਖੱਤਰੀਆਂ ਦੀਆਂ ਗਲੀਆਂ ਨੇ ਨਾ ਜਿੱਥੇ ਤੁਹਾਨੂੰ ਅਸੀਂ ਬੈਠੇ ਸਾਂ ਉੱਥੇ ਉਹਦੇ ਬਿਲਕੁਲ ਸਾਹਮਣੇ ਸੀ ਅੱਛਾ ਅੱਛਾ ਠੀਕ ਹੈ ਨਾ ਤੇ ਉਹਦੇ ਤੋਂ ਬਾਅਦ ਫਿਰ ਜਿਹੜੀ 36 ਗਲੀ ਯਾਨੀ ਕਿ ਜਦੋਂ ਪਾਰਟੀਸ਼ਨ ਸੀ ਨਾ ਉਦੋਂ ਸਭ ਤੋਂ ਜਿਹੜਾ ਮੇਨ ਬਾਜ਼ਾਰ ਹੁੰਦਾ ਸੀ ਨਾ ਇਹ ਵੀ ਮਤਲਬ ਇਹਦੇ ਵਿੱਚ ਜਿਹੜੀਆਂ ਇਹ ਵੀ ਇਹ 2-4 ਮਕਾਨ ਨੇ ਇਹ ਵੀ ਸਾਰੇ ਖੱਤਰੀਆਂ ਦੇ ਸਨ ਇਹ ਜਿਹੜਾ ਇਹ ਮਕਾਨ ਦਾ ਨਜ਼ਰ ਆ ਰਿਹਾ ਇਸ ਤਰ੍ਹਾਂ ਇਹ ਦੇਖੋ ਇਹ ਜਿਹੜਾ ਮਕਾਨ ਹੈ ਇਹ ਵੀ ਖੱਤਰੀਆਂ ਦਾ ਮਕਾਨ ਹੁੰਦਾ ਸੀ ਇਹ ਦੇਖੋ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਸਾਰਾ ਆ ਪੁਰਾਣਾ ਜਿੱਦਾਂ ਇਹ ਪੁਰਾਣਾ ਉਸੇ ਤਰ੍ਹਾਂ ਮਤਲਬ ਇੱਥੇ ਬੇਸਿਕਲੀ ਜਿੰਨੇ ਵੀ ਘਰ ਸੀ ਨਾ ਸਾਰੇ ਖੱਤਰੀਆਂ ਦੇ ਸੀ ਇਹ ਵਾਲੀ ਸਾਰੀ ਗਲੀ ਹੁਣ ਉਹ ਤਾਂ ਮੋਡੀਫਾਈ ਹੋ ਚੁੱਕੀ ਹੈ ਇਹਦੇ ਅੱਗੇ ਜਿਹੜਾ ਹੁੰਦੀ ਸੀ ਨਾ ਵੱਡੀ ਕੋਠੀ ਉਹ ਸੀ ਸੰਤਾਂ ਦੀ ਮਤਲਬ ਕਿ ਇਹਨਾਂ ਦੇ ਜਿੰਨੇ ਵੀ ਫੈਸਲੇ ਜੋ ਵੀ ਕਰਦੇ ਸੀ ਜਿਹੜੇ ਇਹਨਾਂ ਦੇ ਵੱਡੇ ਸਨ ਵੱਡੇ ਵਡੇਰੇ ਜੋ ਇਹਨਾਂ ਦੇ ਫੈਸਲੇ ਕਰਨੇ ਉਹ ਸਾਰੇ ਉੱਥੇ ਸੀ ਚੌਕੀ ਸੀ ਕੰਪਨੀ ਹਾਂ ਉਹ ਅੱਗੇ ਜੀ ਗਲੀ ਹੈਗੀ ਹੈ ਉਹ ਮੈਂ ਤੁਹਾਨੂੰ ਵਿਖਾਣਾ ਸਹੀ ਉਹ ਵੀ ਮੇਰੇ ਲੱਗਦਾ ਪੁਰਾਣਾ ਘਰ ਹਾਂ ਆਓ ਇੱਧਰ ਆਓ ਇੱਧਰੋਂ ਹੀ ਚੱਲਦੇ ਆ ਫਿਰ ਇਹ ਸਾਰਾ ਜਿਹੜਾ ਸੀ ਨਾ ਮੇਨ ਅੱਡੇ ਤੋਂ ਲੈ ਕੇ ਇਹ ਹਿੰਦੂ ਖੱਤਰੀਆਂ ਦਾ ਹਾਂਜੀ ਇਹ ਸਾਰੇ ਹਾਂਜੀ ਇਹ ਅੱਡੇ ਤੋਂ ਲੈ ਕੇ ਇਹ ਗਲੀ ਸਾਰੀ ਜਿਹੜੀ ਸੀ ਖੱਤਰੀਆਂ ਦੀ ਸੀ ਇੱਥੇ ਸਾਰੇ ਖੱਤਰੀ ਹੁੰਦੇ ਸੀ ਜਿੰਨੇ ਵੀ ਸੀ ਇਹ ਸਾਰੀ ਇੱਥੋਂ ਸਾਰੀ ਢਲਾਨ ਜਾਏਗੀ ਇਹ ਦੇਖੋ ਇਹ ਦੁਕਾਨ ਵੀ ਮੈਨੂੰ ਲੱਗਦਾ ਪੁਰਾਣੀ ਹਾਂਜੀ ਇਹ ਦੁਕਾਨ ਵੀ ਬੜੀ ਪੁਰਾਣੀ ਹੈ ਉਸ ਟਾਈਮ ਦੀ ਹਾਂਜੀ 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 ਇਹ ਉਹ ਬੜੀ ਦੇਰ ਦੀ ਹੈ ਵੁੱਡ ਵਰਕ ਜਿਹੜਾ ਹੋਇਆ ਹੈ ਸਾਰਾ ਉਹ ਜਿੰਨਾ ਵੀ ਹੈ ਸਾਰਾ ਜਿਹੜਾ ਇਹ ਦਰਵਾਜ਼ਾ ਪੁਰਾਣਾ 47 ਪੁਰਾਣਾ ਦਰਵਾਜ਼ਾ ਹੀ ਹੈ ਹਾਂਜੀ ਇਹ ਪੁਰਾਣਾ ਦਰਵਾਜ਼ਾ ਹੀ ਹੈ ਇਹ ਇਹਦੇ ਚ ਹਜੇ ਕੋਈ ਸਭ ਕੁਝ ਚੀਜ਼ਾਂ ਜਿਹੜੀਆਂ ਹਾਂਜੀ ਇਹ ਯਾਨੀ ਕਿ ਹਜੇ ਤੱਕ ਜਿਹੜਾ ਇਹਨੂੰ ਨਹੀਂ ਛੇੜਿਆ ਗਿਆ ਮਤਲਬ ਕੁਝ ਚੀਜ਼ਾਂ ਹੈ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਨੇ ਜਿਨ੍ਹਾਂ ਨੂੰ ਹਜੇ ਤੱਕ ਹੈ ਨੇ ਤੇ ਉਹ ਆਪਣੀ ਜਗ੍ਹਾ 'ਚ ਕਾਇਮ ਨੇ ਬਾਕੀ ਇਦਾਂ ਦੀਆਂ ਕੋਈ ਹੋਰ ਚੀਜ਼ਾਂ ਵੀ ਹੈ ਹਾਂਜੀ ਉੱਤੇ ਆਓ ਉੱਤੇ ਵੀ ਬਿਹਾਰ ਦਾ ਕੰਮ ਹੋਇਆ ਸਾਰਾ ਹਾਂਜੀ ਸੇਮ ਆਪਣੀ ਅਸਲੀ ਹਾਲਤ ਤੇ ਹਾਂਜੀ, ਇਹ ਵੀ ਮੈਨੂੰ same ਲੱਗਦਾ ਇਹ ਵੀ ਪੁਰਾਣਾ ਹਾਂਜੀ ਉਦੋਂ ਦੇ ਹਾਂਜੀ ਇਹ ਵੀ ਹਵਾਈ ਬਾਸ ਹਾਂਜੀ ਹਾਂਜੀ ਪੁਰਾਣਾ ਹੀ ਲੱਗਦਾ ਇਹ ਪੁਰਾਣਾ ਹੀ ਹੈ ਮਤਲਬ ਇਹ ਜਗ੍ਹਾ ਇਹ ਵੀ ਹੈ ਉਹ ਜਿਹੜਾ ਉਹਨਾਂ ਹਿੱਸਾ ਉਹ ਸਾਰਾ ਪੁਰਾਣਾ ਹੈ ਮਤਲਬ ਇੱਧਰ ਆਓ ਤੁਹਾਨੂੰ ਇਹ ਗੇਟ ਵਹਾਨਾ ਇਹ ਦਰਵਾਜ਼ਾ ਮਤਲਬ ਇਹ ਜਿਹੜਾ ਨਾ ਜਿਹੜੀ ਇਹਨਾਂ ਦਾ ਸੰਤਾਂ ਦਾ ਡੇਰਾ ਸੀ ਨਾ ਇਹ ਜਗ੍ਹਾ ਉਹਦੇ ਵਿੱਚ ਹੀ ਆਉਂਦੀ ਹੈ ਆ ਦੇਖ ਰਹੇ ਹੋ ਇਹ ਦਰਵਾਜ਼ਾ ਹੁਣ ਉਹ ਜਿਹੜਾ ਪੁਰਾਣਾ ਇਹ ਵਾਲਾ ਦਰਵਾਜ਼ਾ ਹੈ ਇਹ ਵੀ ਉਹੀ ਪੁਰਾਣਾ ਹੀ ਹੈ ਮਤਲਬ ਇਹਦੇ ਵਿੱਚ ਹਜੇ ਕੋਈ ਚੇਂਜਿੰਗਸ ਨਹੀਂ ਕੀਤੀਆਂ ਗਈਆਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਇਹਦੇ ਬਾਅਦ ਅੱਗੇ ਜਿਹੜੀ ਸੀ ਇਹਦੇ ਤੋਂ ਕੁਝ ਚੀਜ਼ਾਂ ਅੱਛਾ ਡਬਲ ਸਟੋਰੀ ਹੈ ਉੱਤੇ ਹਾਂਜੀ ਡਬਲ ਸਟੋਰੀ ਹੈ ਹਾਂਜੀ ਇਹ ਹਜੇ ਕਮ ਸੇ ਕਮ ਇਹ ਕਾਇਮ ਹੈ ਮਤਲਬ ਇਹਦੇ ਵਿੱਚ ਕੋਈ ਚੇਂਜਿੰਗ ਨਾ ਤੋੜਿਆ ਨਹੀਂ ਗਿਆ ਹੈ ਇਸੇ ਤਰ੍ਹਾਂ ਹੀ ਇਹ ਕਿਸੇ ਦੀ ਰਿਹਾਇਸ਼ ਨਹੀਂ ਆਇਆ ਜੀ ਟੁੱਟਦਾ ਪਿਆ ਡਿੱਗਦਾ ਪਿਆ ਬਸ ਇਸੇ ਤਰ੍ਹਾਂ ਹੀ ਨਾ ਕਿਉਂਕਿ ਇਹਦੇ ਰਿਹਾਇਸ਼ ਨਹੀਂ ਹੈ ਰਿਹਾਇਸ਼ ਨਹੀਂ ਹੈ ਜੀ ਰਿਹਾਇਸ਼ ਨਹੀਂ ਉਹ ਆਸ-ਪਾਸ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਬਸ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਨ ਜਿਹੜੀਆਂ ਸਾਡੀਆਂ ਚੜ੍ਹਦੇ ਪੰਜਾਬ ਦੀਆਂ ਸਨ ਬਸ ਉਹ ਹੁਣ ਆਹਿਸਤਾ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ ਬਟ ਇਹ ਚੀਜ਼ਾਂ ਸਾਨੂੰ ਖੁਦ ਨੂੰ ਚਾਹੀਦੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਥੋੜਾ ਗੌਰ ਫਿਕਰ ਕਰੀਏ ਤੇ ਰੱਖਿਆ ਇਹ ਦੇਖੋ ਦਰਵਾਜ਼ਾ ਹੈ ਸੇਮ ਅੱਛਾ ਭਾਈ ਦਰਵਾਜ਼ਾ ਇਹ ਵੀ ਜਿਹੜਾ 47 ਵਾਲੀ ਹਾਂਜੀ ਤੇ ਇਹ ਸੀ ਸੰਤਾਂ ਦਾ ਡੇਰਾ ਮਤਲਬ ਇਹ ਹੁਣ ਗੇਟ ਚੇਂਜ ਹੋ ਗਿਆ ਅੱਛਾ ਇਹ ਸੰਤਾਂ ਦਾ ਡੇਰਾ ਇਹ ਸੰਤਾਂ ਦਾ ਡੇਰਾ ਸੀ ਮੀਨਸ ਕਿ ਇਹ ਉਹ ਕੋਠੀ ਇੱਧਰ ਆਓ ਤੁਹਾਨੂੰ ਦਿਖਾਣਾ ਇਹਦੇ ਵਿੱਚ ਕੋਈ ਚੇਂਜਿੰਗ ਨਹੀਂ ਹੈ ਦੇਖੋ ਤੁਸੀਂ ਇਹਨੂੰ ਉੱਪਰੋਂ ਤੱਕ ਦੇਖੋ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਸਨ ਚੇਂਜ ਕਰਤੀਆਂ ਗਈਆਂ ਰਿਪਲੇਸ ਕੀਤੀਆਂ ਗਈਆਂ ਟੁੱਟ ਭੱਜ ਹੋ ਗਈ ਉਹਦੀ ਵਜ੍ਹਾ ਤੋਂ ਇਹ ਸਾਰਾ ਹੋਇਆ ਮਤਲਬ ਇਹ ਅਗਰ ਤੋਂ ਆ ਜਾਂਦੇ ਨੇ ਨਾ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਸਾਰੀਆਂ ਚੀਜ਼ਾਂ ਹਾਂ ਖੂਹ ਵੀ ਇਹਦੇ ਵਿੱਚ ਹੀ ਹੁੰਦਾ ਸੀ ਸਾਡੇ ਕੋਲ ਅੱਗੇ ਇੱਕ ਜਗ੍ਹਾ ਹੁਣ ਇਹਦੇ ਤੋਂ ਅੱਗੇ ਹੀ ਹੈ ਪਟਵਾਰਖਾਨਾ
ਅੱਛਾ ਅੱਛਾ ਹਾਂਜੀ ਉਹ ਪਟਵਾਰਖਾਨਾ ਤੁਹਾਨੂੰ ਦਿਖਾਉਂਦੇ ਆ। ਉਹਦੇ ਬਾਅਦ ਇੱਥੇ ਹੁੰਦੀ ਸੀ ਇੱਕ ਟੈਂਕੀ ਵੱਡੀ ਵੱਡੀ, ਇਹ ਉਦੋਂ ਦੇ ਦੌਰ ਦੀ ਹੋਣੀ ਉਹ ਚਾਰ ਦੀਵਾਰੀ ਕਰ ਉਹ ਪੁਰਾਣਾ ਭਾਈ ਆ ਛੋਟੀ ਏਟ ਦਾ ਨਹੀਂ ਮਕਾਨ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਨਹੀਂ ਉਹ ਜ਼ਰਾ ਵਲੌਗਿੰਗ ਕਰ ਰਹੇ ਨੇ ਆਏ ਨੇ, ਮਤਲਬ ਇਹ ਵੀ ਵੀ ਹਾਂਜੀ ਪੁਰਾਣਾ ਦੇਖੋ ਨਾ ਬੜੀ ਪੁਰਾਣੀ ਜੀ ਜਗ੍ਹਾ ਹੈ। ਹਾਂਜੀ ਇਸੇ ਤਰ੍ਹਾਂ ਹੀ ਕੁਝ ਚੀਜ਼ਾਂ ਬਚ ਗਈਆਂ ਨੇ, ਇਸੇ ਤਰ੍ਹਾਂ ਹੀ ਆ ਜੀ ਦੇਖੋ ਇੱਕ ਬਹੁਤ ਦੀਵਾਰ ਪੁਰਾਣੀ ਜਿਹੜੀ ਦੀਵਾਰ ਹਾਂਜੀ ਖਲੋਤੀ ਹੈ ਦੀਵਾਰ ਹਾਂਜੀ ਆ ਉਸੇ ਤਰ੍ਹਾਂ ਹੀ ਖਲੋਤੀ ਹੈ, ਮਤਲਬ ਛੋਟੀ ਇਹਨੂੰ ਏਟ ਦੀ ਸਾਰੀ ਤੇ ਬਹੁਤ ਚੌੜੀ ਹੈ ਮੈਨੂੰ 2 ਇੱਟਾਂ ਦੀ ਹਾਂਜੀ 2 ਇੱਟਾਂ ਦੀ ਹੈ, ਮਤਲਬ ਕਿ ਉਹ ਇਹ ਵੀ ਤਾਂ ਬਚਿਆ ਹੋਇਆ ਕਿ ਉੱਚੀ ਜਗ੍ਹਾ ਤੇ ਉੱਚੀ ਜਗ੍ਹਾ ਤੇ ਵੇ। ਹਾਂਜੀ ਹਜੇ ਤੱਕ ਫਿਲਹਾਲ ਅਗਰ ਕੋਈ ਚੀਜ਼ ਬਚੀ ਹੈ ਸਹੀ ਸਲਾਮਤ ਇਹਨਾਂ ਤੋਂ ਉਹ ਹੈ ਹੀ ਹੈ ਫਿਲਹਾਲ। ਉਹਦੇ ਵਿੱਚ ਵੀ ਕੁਝ ਥੋੜੇ ਦੇਖ ਰਹੇ ਹੋ ਨਾ ਜਗ੍ਹਾ ਰਿਪੇਅਰ ਕੀਤੀਆਂ ਗਈਆਂ ਨੇ, ਹਾਂਜੀ, ਹਾਂਜੀ। ਨੂੰ ਛੇੜਿਆ ਗਿਆ। ਹੁਣ ਇਹਦੇ ਤੋਂ ਸਾਹਮਣੇ ਹੁੰਦਾ ਸੀ ਬਿਲਕੁਲ ਉਹ ਇੱਥੇ ਤੁਸੀਂ ਆਓ ਨਾ, ਹੁਣ ਜਗ੍ਹਾ ਬਣ ਗਈ, ਇਹ ਪਟਵਾਰਖਾਨਾ ਸੀ। ਅੱਛਾ ਅੱਛਾ ਇਹ ਸਾਰੀ ਜਗ੍ਹਾ ਇਹ ਸਾਰਾ ਡੇਰਾ ਹੀ ਹੈ ਸੰਤਾਂ ਸਾਰਾ ਦਾ? ਸੰਤਾਂ ਦਾ ਡੇਰਾ ਹੀ ਸੀ। ਅੱਛਾ, ਇਹ ਸੰਤਾਂ ਦਾ ਡੇਰਾ ਸੀ ਇਹ ਜਿੰਨਾ ਵੀ ਹੈ, ਤੇ ਇਹ ਪਟਵਾਰਖਾਨਾ ਸੀ। ਇਹ ਬੇਸਿਕਲੀ ਇਹ ਜਗ੍ਹਾ ਸੀ ਪਟਵਾਰਖਾਨੇ। ਇਹਦੇ ਚ ਦੇਖਦੇ ਹੋ ਤੁਸੀਂ ਇਹ ਦੇਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਇੱਥੇ ਇਹ ਸਾਰਾ ਪਟਵਾਰਖਾਨਾ ਸੀ ਬੇਸਿਕਲੀ। ਵੇਖੋ ਉਹਨੂੰ ਦੇਖੀਦਾ ਤੇ ਦੁੱਖ ਵੀ ਹੁੰਦਾ, ਇਹਦੇ ਤੋਂ ਬੜੀਆਂ ਚੀਜ਼ਾਂ ਸੀ ਜਿਹੜੀਆਂ ਉਹਨੂੰ ਦੀਵਾਰਾਂ ਤੋਂ ਕੁਛ ਐਵੇਂ ਕਿ ਮਾਮਲਾ ਖਰਾਬ ਹੋ ਗਏ, ਉਹਨੂੰ ਡੈਮੇਜ ਕਰ ਦਿੱਤਾ ਗਿਆ ਤੇ ਲੋਕਾਂ ਨੇ ਆਪਣਾ ਸਾਰਾ ਜਿਹੜਾ ਨਾ ਹੁਣ ਤੇ ਸਾਰਾ ਗੰਦ ਸੁੱਟਦੇ ਆ, ਗੰਦ ਸੁੱਟਦੇ ਨੇ ਇੱਥੇ ਕਦੀ ਇੱਥੇ ਅਰੂਜ ਸੀ ਬਹੁਤ ਜ਼ਿਆਦਾ। ਹਾਂਜੀ ਇਹ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਹਜੇ ਵੀ ਦੇਖੋ ਦੀਵਾਰਾਂ ਤੇ ਡੋਰ ਵਗੈਰਾ ਜਿਹੜੇ ਨੇ ਹਜੇ ਵੀ ਕਾਇਮ ਨੇ। ਮਤਲਬ ਕਿ ਦੀਵਾਰ ਦੇਖ ਰਹੇ ਹੋ ਤੁਸੀਂ ਹਜੇ ਵੀ ਇਹ ਕਾਇਮ ਹੈ, ਪਰ ਇਹ ਵੇਖੋ ਬਾਬਾ ਇੱਥੇ ਵੀ ਕੋਈ ਆਇਆ ਸੀ ਖੂਹੀ ਬਾਬਾ ਜੀ? ਖੂਹੀ ਉਧਰ ਸੀ। ਖੁਈ ਉੱਥੇ ਹੀ ਉਹ ਤੁਹਾਨੂੰ ਹੈ ਇੱਕ ਬੂਆ ਆਵੇ ਇੱਕ ਉਹ ਪਰਲਾ। 36 ਗਲੀ ਕਿਹੜੀ ਸੀ? 36 ਇਧਰੋਂ 36 ਗਲੀ ਕਿਨੂੰ ਆਉਂਦੇ? ਆਓ ਆਓ ਤੁਹਾਨੂੰ 36 ਗਲੀ ਵਿਖਾਣੇ ਆ। ਇਹਦੇ ਡਿਜ਼ਾਈਨ ਹਜੇ ਵੀ ਉਸੇ ਤਰ੍ਹਾਂ ਹੀ ਚੀਜ਼ਾਂ ਸਾਰੀਆਂ ਨਜ਼ਰ ਆ ਰਹੀਆਂ ਨੇ ਇਹਦੇ ਚੋਂ। ਛੋਟੇ ਇਧਰ ਪਿੱਛੇ ਨੂੰ ਹੈ ਇਹ ਸਾਰਾ ਪਟਵਾਰਖਾਨੇ ਦੀ ਪਿਛਲੀ ਸਾਈਡ ਹੈ। ਇਹ ਸਾਰੀ ਸਾਡੇ ਉਸਤਾਦ ਮੁਹਤਰਮ ਨਜ਼ਰ ਸਾਹਿਬ ਵੀ ਸਾਡੇ ਨਾਲ ਨੇ ਜੀ। ਬਸ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸ਼ੇਖਰ ਭਾਈ ਦੇ ਰਿਲੇਟਡ ਤੋਂ ਤੁਸੀਂ ਵੀ ਆਏ। ਮੈਂ ਤੇ ਇਸ ਚੀਜ਼ ਨੂੰ ਕਦੀ ਸ਼ੇਖਰ ਭਾਈ ਨਾ ਸ਼ੇਖਰ ਬੜੀ ਦੇਰ ਦਾ ਕਮੈਂਟ ਵੀ ਕਰਦਾ, ਮੈਨੂੰ ਕਾਲਾਂ ਕਰਦੇ ਕਿ ਯਾਰ ਸਾਡੇ ਪਿੰਡ ਅੱਛਾ, ਸਾਰਾ ਕਵਰੇਜ ਕਰੋ ਜਾ ਕੇ। ਠੀਕ ਹੋ ਗਿਆ। ਸਾਡੇ ਘਰ ਬਾਹਰ ਹੁਣ ਬੁਲਾਓ। ਇੱਥੋਂ ਇਹ 36 ਗਲੀ ਸ਼ੁਰੂ ਹੁੰਦੀ ਹੈ। ਇਹ ਸਾਰੀ ਬੇਸਿਕਲੀ 36 ਗਲੀ ਸੀ। ਇੱਥੇ ਹੀ ਸਾਰੇ ਸਾਡੇ ਪਿੰਡ ਦੀਆਂ ਮਤਲਬ ਕਿ ਜਿਹੜਾ ਪਾਰਟੀਸ਼ਨ ਦੇ ਟਾਈਮ ਸੀ ਮੇਨ ਬਾਜ਼ਾਰ ਜਿਹਨੂੰ ਕਹਿੰਦੇ ਸਨ, ਇਹ ਉਹ ਜਗ੍ਹਾ ਸੀ ਜਿੱਥੇ ਪੂਰੇ ਪਿੰਡ ਦੀਆਂ ਚੀਜ਼ਾਂ ਆਦੀਆਂ ਸਨ। ਕੱਪੜੇ ਦੀ ਦੁਕਾਨ ਸੀ, ਹਲਵਾਈ ਦੀ ਦੁਕਾਨ ਸੀ ਇੱਥੇ, ਤੇ ਬਾਕੀ ਸਾਰੀਆਂ ਕਰਿਆਨੇ ਦੀਆਂ ਦੁਕਾਨਾਂ ਸਨ। ਹਾਂਜੀ ਹਾਂ ਇੱਕ ਫਤਿਹਗੜ੍ਹ ਮਕਾਨ ਨਵਾਂ ਬਣਿਆ ਹਾਂ ਇਹ ਬੇਸਿਕਲੀ ਇਹ ਸਾਰੇ ਮਕਾਨ ਸਨ, ਦੁਕਾਨਾਂ ਸੀ ਇੱਧਰ। ਇਹ ਸਾਰੀ ਆਜੋ 47 ਵਾਲੀਆਂ ਇਹ 36 ਗਲੀ ਸੀ ਬੇਸਿਕਲੀ। ਬਾਬਾ ਜੀ ਅੱਗੇ ਆਏ ਥੋੜਾ ਜਿਹਾ ਬਜ਼ੁਰਗੋ, ਅੱਗੇ ਆਓ ਥੋੜਾ ਤੋਂ। ਆਓ ਪੂਰਾ ਉੱਥੇ ਨਾ ਤੁਹਾਨੂੰ ਇੰਡੀਆ ਤੇ ਭੇਜ ਦਿਆ ਭਰਾ। ਇਹ ਇੱਥੇ ਵੀ ਦੁਕਾਨ ਹੁੰਦੀ ਸੀ, ਇੱਥੇ ਮਕਾਨ ਬਣ ਗਿਆ। ਇਹ ਵੀ ਇੱਥੇ ਵੀ ਦੁਕਾਨ ਸੀ, ਇੱਧਰ ਵੀ ਦੁਕਾਨ ਸੀ, ਮਤਲਬ ਕਿ ਇੱਥੇ ਸਾਰੀਆਂ ਦੁਕਾਨਾਂ ਸਨ। ਮੇਨ ਬਾਜ਼ਾਰ ਸੀ ਇਹ ਉਦੋਂ। ਅੱਛਾ ਇੱਥੇ ਮਸ਼ਹੂਰ ਕੋ ਸਿੱਖ ਹਿੰਦੂ ਦਾ ਪਤਾ ਹੈ ਕਿ ਕਿਹੜੇ ਕਿਹੜੇ ਰਹਿੰਦੇ ਸਨ ਇੱਥੇ ਹੁਣ ਸਿੱਖ ਭਾਈ ਬਾਸ ਐਸੇ ਪਿੰਡ ਦੇ ਵਿੱਚ ਉਹਨਾਂ ਨੂੰ ਵਰਾ ਦਿਓ, ਇੱਧਰ ਹੋਣੇ ਛੱਡ ਦੇ। ਕਿਉਂ ਬਾਬਾ ਜੀ 36 ਗਲੀ ਆਈ? ਇਹ 36 ਗਲੀ ਹੈ। ਅੱਛਾ ਸ਼ੇਖਰ ਸਾਹਿਬ ਇਹ 36 ਗਲੀ ਜਿਹੜੇ ਤੁਹਾਡੀ ਦਾਦੀ ਮਾਂ ਤੁਹਾਨੂੰ ਦੱਸਦੇ ਪਏ ਨੇ, ਹਾਂਜੀ। ਤੱਕ ਦੁਕਾਨਾਂ ਹੁੰਦੀਆਂ ਤੁਸੀਂ ਇਹਦੇ ਪਿੱਛੇ ਕੈਮਰਾ ਮਾਰੋ। 36 ਗਲੀ ਜਿੱਥੇ ਤੁਹਾਡਾ ਘਰ ਸੀ ਬਾਬਾ ਜੀ, ਤੇ ਖੂਹੀ ਕਿੱਥੇ ਕਰਕੇ ਸੀ? ਖੂਹੀ ਖੁਈ ਆਓ ਇੱਕ ਉੱਥੇ ਹੁੰਦੀ ਸੀ, ਇੱਕ ਆਪਣੇ ਉਹ ਹਰਿਆਣਾ ਦੇ ਜਿੱਥੋਂ ਲੰਘ ਜਿੱਥੇ ਕੇ ਅਸੀਂ ਆਏ ਆ ਨਾ ਸੰਤਾਂ ਦੇ ਡੇਰੇ ਤੋਂ, ਉੱਥੇ ਅੰਦਰ ਇੱਕ ਖੂਹੀ ਹੁੰਦੀ ਸੀ। ਉਹ ਅੰਦਰ ਦੂਸਰੀ ਖੂਹੀ ਕਿੱਥੇ ਸੀ? ਦੂਸਰੀ ਖੂਹੀ ਸੀ ਇੱਕ ਆਪਣਾ ਮਸਜਿਦ ਵਾਲੂ ਮਸਜਿਦ ਵਾਲੂ ਸੀ। ਜਿਹੜਾ ਬੋਰਡ ਕੱਟਿਆ ਇੱਕ ਉਹ। ਜਿਹੜਾ ਹਾਂਜੀ, ਕਿਉਂਕਿ ਜਿਹੜੀ ਖੂਹੀ ਉਹ ਦੱਸਦੇ ਪਏ ਸਨ ਨਾ, ਬੇਸਿਕਲੀ ਉਹ ਇੱਥੇ ਹੀ ਹੁੰਦੀ ਸੀ। ਉਹ ਉੱਥੇ ਸੀ, ਉੱਥੇ ਬਾਹਰ ਹਾਂ ਇਹ ਗਲੀ ਦੇ ਵਿੱਚ ਹੀ ਹੁੰਦੀ ਸੀ। ਜਿਹੜਾ ਉਹ ਨਹੀਂ ਕਵਰ ਕੀਤਾ ਹਾਂਜੀ, ਉਹ ਸੀ ਹਾਂਜੀ। ਪਟਵਾਰਖਾਨਾ। ਪਟਵਾਰਖਾਨਾ ਉਹਦੀ ਨੁੱਕਰ ਤੇ ਸੀ ਉਹਦੀ ਨੁੱਕਰ ਤੇ ਹੀ ਹੁੰਦੀ ਸੀ ਕੋਈ। ਤੇ ਇੱਥੇ ਹੀ ਸਾਰਾ ਉਹਨਾਂ ਦੇ ਜਿਹੜਾ ਵਾਲੇਕੁਮ ਸਲਾਮ, ਇੱਥੇ ਹੀ ਸ਼ੇਖਰ ਸ਼ਾਹ ਦਾ ਜਿਹੜੀ ਫੈਮਿਲੀ ਸੀ ਉਹਨਾਂ ਦਾ ਸਾਰਾ ਉਹ ਨਿਜ਼ਾਮ ਹੁੰਦਾ ਸੀ। ਅੱਛਾ ਅੱਛਾ। ਤੇ ਉਹਦੇ ਬਾਅਦ ਉਹ ਜਿਹੜੇ ਸਾਰੇ ਖੱਤਰੀਆਂ ਵਾਲੀ ਗਲੀ, ਇਹ ਬੇਸਿਕਲੀ 36 ਗਲੀ ਮੇਨ ਬਾਜ਼ਾਰ ਸੀ, ਜਿਹਦੇ ਵਿੱਚ ਸਾਰਾ ਜਿਹੜਾ ਸੀ ਆਂਦਾ ਇੱਥੋਂ ਹੀ ਸਿੱਧਾ ਬਾਜ਼ਾਰ ਜਾਂਦਾ ਸੀ ਬਾਹਰ ਵਾਲ ਮੇਨ ਸਟਾਪ ਤੇ। ਇਹ ਜਿਹੜਾ ਨਾ ਇਹ ਵੀ ਸੀ ਇਹ ਜਿਹੜਾ ਹਾਂਜੀ ਇਹ ਥੋੜੇ ਦਿਨ ਪਹਿਲੇ ਆ ਜਿਹੜੇ ਟੁੱਟਿਆ, ਤੇ ਇੱਥੇ ਜਿਹੜਾ ਨਾ ਦੁਕਾਨ ਉਹਨੂੰ ਬਣਾਉਣ ਲੱਗੇ ਨੇ ਮਕਾਨ। ਇਹ ਉਹ ਹੀ ਨਹੀਂ ਜਿੱਥੇ ਪਹਿਲਾਂ ਕਵਰ ਕਰਨਾ ਸੀ? ਪੁਰਾਣੀਆਂ ਦੁਕਾਨਾਂ ਸੀ। ਹਾਂਜੀ ਇਹ ਪੁਰਾਣੇ ਸੀ, ਇਹ ਬੜਾ ਖੱਤਰੀਆਂ ਦੇ ਸੀ ਦੁਕਾਨਾਂ, ਸਾਰੀਆਂ ਉੱਥੇ ਸੀ ਮਾਮਲਾ। ਅੱਛਾ ਜੀ, ਅਸੀਂ ਪਹਿਲੇ ਵੀ ਇੱਥੋਂ ਵਲੌਗ ਕੀਤਾ ਸੀ ਇਹ ਜਗ੍ਹਾ ਤੇ ਉਹ ਮੈਂ ਸ਼ਾਰਟ ਤੁਹਾਨੂੰ ਦੇ ਦਾਂਗਾ। ਉਹਦੇ ਵਿੱਚ ਫਿਰ ਇੱਥੇ ਦੁਕਾਨ ਸੀ ਖੱਤਰੀ ਦੀ 47 ਵਾਲੀ ਉਂਝ ਖਲੋਤੀ ਹੋਈ ਸੀ, ਉਹ ਬਹੁ ਜਿਹੜੀ ਢਾਹ ਕੇ ਹੁਣ ਇੱਥੇ ਦੁਬਾਰਾ ਨਵੀਆਂ ਤਿਆਰ ਹੋਣ ਰਹੀਆਂ ਨੇ। ਜਿਹੜੇ ਵਸਨੀਕਾਂ ਕੋਲ ਇੱਥੇ ਜਿਹੜੇ ਆਣ ਕੇ ਇਹਦੇ ਵਿੱਚ ਵਸੇ ਨੇ, ਜਿਨ੍ਹਾਂ ਨੂੰ ਲਾਟ ਹੋਇਆ ਉਹਨਾਂ ਨੇ ਹੁਣ ਢਾਇਆ
ਪਹਿਲੇ ਸੇਮ ਉਂਝ ਹੀ ਖਲੋਤੀਆਂ ਸਨ ਜਿਵੇਂ ਹੈ ਸਨ ਉਸ ਟਾਈਮ ਪੱਕੀਆਂ ਸਨ ਤੇ ਲੱਕੜੀ ਦਾ ਉੱਤੇ ਛੱਤ ਸੀ ਲੱਕੜੀ ਦਾ ਸਾਰਾ ਕੰਮ ਲੱਕੜੀ ਹੋਇਆ ਦਾ ਸੀ ਸਾਰਾ ਕੰਮ ਉਹਦੇ ਤੇ ਵੁੱਡ ਵਰਕ ਹੋਇਆ ਸੀ ਸਾਰਾ ਬੜਾ ਅੱਛਾ ਸੀ। ਹੁਣ ਤੇ ਇਹ ਸਾਰੀਆਂ ਚੀਜ਼ਾਂ ਇਹ ਬੇਸਿਕ ਸਾਰੀ ਪਿੰਡ ਦੇ ਦਰਮਿਆਨ ਸਾਰਾ ਉੱਚਾ ਹੀ ਹੈ ਇਹ ਪਿੰਡ ਦਾ ਦਰਮਿਆਨ ਹੈ, ਇਹ ਦਰਮਿਆਨੀ ਮਤਲਬ ਕਿ ਇਹ ਦਰਮਿਆਨ ਹੈ ਤੇ ਉਹਦੇ ਬਾਅਦ ਇਹ ਦਰਮਿਆਨੀ ਮਸਜਿਦ ਹੈ ਮਤਲਬ ਕਿ ਜਿਹੜੀ ਉਸ ਟਾਈਮ ਦੀ 47 ਵਾਲੀ ਨਾ 47 ਵਾਲੀ ਸਭ ਤੋਂ ਪੁਰਾਣੀ ਮਸਜਿਦ ਹੈ ਇਹ ਦਰਮਿਆਨੀ ਮਸਜਿਦ ਹੈ। ਇਹਦੇ ਵਿੱਚ ਹੀ ਉਹ ਸੀ ਖੂਹ ਹੁੰਦਾ ਸੀ ਤੇ ਇਹ ਸਾਰਾ ਨਿਜ਼ਾਮ ਸੀ ਇਹਦੇ ਵਿੱਚ ਪੁਰਾਣਾ। ਹੁਣ ਇਹਦਾ ਉਹਨਾਂ ਨੂੰ ਇਸ ਸਾਈਡ ਤੇ ਬੇਸਿਕਲੀ ਪਹਿਲੇ ਦਰਵਾਜ਼ਾ ਹੁੰਦਾ ਸੀ ਪਰਲੀ ਸਾਈਡ ਤੇ ਖੂਹ ਦੇ ਅੰਦਰ ਹੀ ਸੀ ਉਹ ਪੂਰ ਦਿੱਤਾ ਉਹਨਾਂ। ਉਹਦੇ ਬਾਅਦੋਂ ਫਿਰ ਉਹਨਾਂ ਜਿਹੜਾ ਇਹ ਸਾਈਡ ਕੰਧਾਂ ਕਰ ਦਿੱਤੀਆਂ ਨਵੀਆਂ ਹੋ ਗਿਆ ਅੱਛਾ ਸਾਰਾ। ਭਾਈ ਸ਼ੇਖਰ ਇਹ ਜਿੱਥੇ ਅਸੀਂ ਖਲੋਤੇ ਆ ਭਾਈ ਬਾਜ ਜਿਵੇਂ ਦੱਸਦਾ ਪਿਆ ਚੌਕ ਹੈ ਇਹ ਚੌਕ ਇਹ ਗਲੀ ਹੈ ਹਾਂਜੀ ਸਾਹਮਣੇ ਇੱਕ ਇਹ ਗਲੀ ਹੈ ਇੱਕ ਇਹ ਗਲੀ ਇਹ 36 ਗਲੀ ਜਿਹੜੀ ਜਿੱਥੇ ਤੁਹਾਡੀ ਦਾਦੀ ਮਾਂ ਦੱਸਦੀ ਪਈ ਸਾਡਾ ਘਰ ਸੀ ਇਹ ਗਲੀ ਦੇ ਵਿੱਚ ਘਰ ਸੀ ਹਾਂਜੀ ਇਹ ਸਾਹਮਣੇ ਗਲੀ ਦੇ ਵਿੱਚ ਜਿਹੜਾ ਤੁਹਾਡਾ ਘਰ ਸੀ 36 ਗਲੀ ਇਹਨੂੰ ਕਹਿੰਦੇ ਤੇ ਇਹਦੇ ਸਾਹਮਣੇ 47 ਵਾਲੀ ਮਸਜਿਦ ਹੈ ਬਿਲਕੁਲ ਸਾਹਮਣੇ ਇਹ ਤੁਹਾਨੂੰ ਨਿਸ਼ਾਨੀ ਦਾ ਪਤਾ ਲੱਗ ਜਾਏ ਮਸਜਿਦ ਸਾਹਮਣੇ ਤੇ ਪਿੱਛੇ ਐਸੇ ਗਲੀ ਵਿੱਚ ਅੱਗੇ ਪਟਵਾਰਖਾਨਾ ਅੱਗੇ ਜਾ ਕੇ ਤੇ ਹੁਣ ਜਿਸੇ ਵਿੱਚ ਉਹ ਗੱਲ ਕਰਦੀ ਵੀ ਅਸਤਬਲ ਕਿੱਥੇ ਸੀ ਘੋੜਿਆਂ ਵਾਲਾ ਉਹ ਵੀ ਥੋੜਾ ਉਹ ਨਾਲ ਉਸ ਉਧਰ ਗਲੀ 'ਚ ਹਾਂਜੀ। ਗੇਟ ਉੱਥੇ ਚੌਕ 'ਚ ਲੱਗਾ ਆਂਦੇ ਪਿੱਛੇ ਆਹੋ ਗੇਟਸ ਉਹ ਚੌਂਕ ਸੀ ਉਦੋਂ ਇੱਥੇ ਆ ਜਿਹੜਾ ਸੀ ਆ ਪੁਰਾਣਾ ਇਹ ਗੇਟ ਸੀ ਇਹਦਾ ਮਸਜਿਦ ਦਾ ਹੁਣ ਉਹਨਾਂ ਨੇ ਇਹ ਪੁਰਾਣਾ ਗੇਟ ਹੁੰਦਾ ਸੀ ਇਹਦੇ ਬਿਲਕੁਲ ਨਾਲ ਨਾ ਇੱਥੇ ਅੰਦਰ ਵਾਲੀ ਸਾਈਡ ਤੇ ਖੂਹੀ ਹੁੰਦੀ ਸੀ ਇੱਥੇ ਖੂਹੀ ਹੁੰਦੀ ਸੀ ਇਹ ਸਾਰਾ ਮੇਨ ਰਸਤਾ ਸੀ ਜਿਹੜਾ ਪਟਵਾਰਖਾਨੇ ਨੂੰ ਜਾਂਦਾ ਸੀ ਇਹ ਸੰਤਾਂ ਦਾ ਡੇਰਾ ਸੀ ਇਹਦੇ ਅੰਦਰ ਵਾਲੀ ਸਾਈਡ ਤੇ ਉਹ ਸਾਰਾ ਮਾਮਲਾ ਇਹ ਹੁਣ ਉਤਰੀ ਗਲੀ ਫਿਰ ਉੱਥੇ ਆਏ ਆ ਇਹ ਅਸੀਂ ਉਹੀ ਗਲੀ ਦੇ ਵਿੱਚ ਆਏ ਆ ਮਤਲਬ ਇਹਨੂੰ ਦੋ ਰਾਹ ਲੱਗਦੇ ਨੇ ਪਟਵਾਰਖਾਨਾ ਇਹ ਸੀ ਇਹਦਾ ਮੇਨ ਗੇਟ ਜਿਹੜਾ ਸੀ ਨਾ ਸੰਤਾਂ ਦੇ ਡੇਰੇ ਦਾ ਉਹ ਇਹ ਸੀ ਕੋਈ ਦੱਸਦੇ ਨੇ ਇਹਦੇ ਅੰਦਰ ਦੱਸਿਆ ਇਹਦੇ ਅੰਦਰ ਸੀ ਨਾਲੇ ਪਾਸੇ ਨਾਲ ਹੀ ਇੱਥੇ ਹੁੰਦੇ ਸੀ ਨਾ। ਇਹਦੇ ਅੰਦਰ ਵੀ ਇੱਕ ਖੂਹੀ ਸੀ ਨਹੀਂ ਇਹ ਇੱਥੇ ਅੰਦਰ ਵੀ ਆਇਆ ਕੋਈ ਇੱਥੇ ਅੰਦਰ ਵੀ ਹੈ ਸੀ ਮੈਂ ਦੇਖੀ ਹੈ ਪਰਲੇ ਪਾਸੇ ਦੇ ਨਾਲ ਹੀ ਕੋਈ ਸੀ ਨਾਲ ਹੀ ਉਦੋਂ ਬਾਬਾ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਨਾਂ ਨਹੀਂ ਆਉਂਦਾ ਪਿੱਛੇ ਤਾਂ ਵੱਡਿਆਂ ਕੋਲ ਸੁਣਿਆ ਹੋਇਆ ਨਹੀਂ ਤੁਹਾਡੀ ਉਹਨਾਂ ਦੇ ਬਾਅਦ ਹੀ ਅਜਨਾ ਸਿੰਘ ਸੁਣਿਆ ਅਜਨਾ ਸਿੰਘ ਤੋਂ ਬੇਸਿਕਲੀ ਨਾਮ ਤੋਂ ਅਜਨਿਆਂ ਵਾਲਾ ਮਸ਼ਹੂਰ ਸੀ ਨਾਂ ਰੱਖਿਆ ਗਿਆ ਸੀ ਨਾ ਅਜਨਾ ਸਿੰਘ ਸੀ ਉਹਦਾ ਉਹ ਅਜਨਾ ਸਿੰਘ ਸੀ ਹਾਂਜੀ ਇੱਥੇ ਖੜਾ ਹੁੰਦਾ ਹੈ ਤੇ ਮੋਟਰਸਾਈਕਲ ਖੋਤੀ ਹੈ ਨਾ ਇੱਥੇ ਖੜਾ ਹੁੰਦਾ ਹੈ ਥੱਲੇ ਲਈ ਸੋਚ ਕਰੇਗਾ ਅੱਛਾ 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 ਜਿੱਥੇ ਮੋਟਰਸਾਈਕਲ ਖਲੋਤੀ ਉਹ ਮਾਂ ਜੀ ਸਾਹਮਣੇ ਦੱਸਦੇ ਪਏ ਨੇ ਕਿ ਇੱਥੇ ਚੁਬਾਰਾ ਸੀ ਅੱਜ ਜਿੱਥੇ ਮੋਟਰਸਾਈਕਲ ਖਲੋਤੀ ਹੋਈ ਇੱਥੇ ਚੁਬਾਰਾ ਹੁੰਦਾ ਸੀ ਕਿ ਥੜਾ ਸੀ ਸਹੀ ਇਹ 36 ਸੀ ਆ ਵੀ ਹਾਂਜੀ ਜੱਤੀ ਗਲੀਆਂ ਸਾਰੀਆਂ ਸਾਰੀਆਂ 36 ਗਲੀਆਂ ਇਹ 36 ਗਲੀ ਬੇਸਿਕਲੀ ਮੇਨ 36 ਗਲੀ ਉਹ ਸੀ ਇਹ ਪਟਵਾਰਖਾਨਾ ਸੀ ਦੁਕਾਨਾਂ ਸਾਰੀਆਂ ਉਧਰ ਸਨ 36 ਗਲੀ ਤੇ ਸੀ ਉੱਪਰ ਸਾਰਾ ਛੱਤਿਆ ਸੀ ਹੁੰਦਾ ਉੱਥੋਂ ਅੱਗੇ ਗਲੀ ਜੇ ਇੱਕ ਉੱਥੇ ਕਰਕੇ ਪੁਰਾਣੀ ਬਿਲਡਿੰਗ ਹੈ ਅੱਗੇ ਜਾ ਕੇ ਉਹ ਕੀ ਸ਼ਾਇ ਅੱਗੇ ਪਰਾਂ ਜਾ ਕੇ ਉਹ ਗਲੀ ਦੇ ਵਿੱਚ ਹੈ ਔਰ ਨਾਲ ਹੈ ਉਹ ਇਧਰੋਂ ਹੀ ਆ ਜਾਂਦੀ ਆ ਜਿਹੜੀ ਨੀਵੀਂ ਹੋ ਗਈ ਹੈ ਜਦੋਂ ਆਪਾਂ ਅੰਦਰ ਬੜੀ ਪਿਆਰੀ ਹਾਂਜੀ ਹਾਂਜੀ ਅੱਛਾ 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 ਹਾਂਜੀ ਹਾਂਜੀ ਅੱਛਾ ਭਾਜੀ ਕੋਈ ਇੱਥੇ ਉਹ 47 ਵਾਲਾ ਦਰਬਾਰ ਹੋਵੇ ਜਿੱਥੇ ਮੇਲਾ ਲੱਗਦਾ ਹੁੰਦਾ ਸੀ ਉਦੋਂ ਜਦੋਂ ਇਕੱਠੇ ਪਾਸੇ ਸਾਰੇ ਬਾਬਾ ਸਾਦਿਕ ਸ਼ਾਹ ਵਲੀ ਉਹ ਚੱਲੇ ਆ ਉੱਥੇ ਉਹਦਾ ਸ਼ਾਇਦ ਇੱਕ ਲੈਣਾ ਜੋ 47 ਤੋਂ ਪਹਿਲਾਂ ਦੀ ਕੁਛ ਹੈ ਜਿਹੜੀ ਮਤਲਬ ਉਹ 47 ਤੋਂ ਪਹਿਲੇ ਦਾ ਉਹ ਪਾਰਟੀਸ਼ਨ ਤੋਂ ਪਹਿਲੇ ਦਾ ਉਹ ਬਹੁਤ ਪੁਰਾਣਾ ਹੈ ਹੁਣ ਕਿੱਧਰ ਨੂੰ ਜਾਣਦੇ ਆ ਭਲਾ ਅਸੀਂ ਹੁਣ ਆ ਗਏ ਜੀ ਇਹ ਖੱਤਰੀਆਂ ਵਾਲੀ ਗਲੀ ਚ ਅਸੀਂ ਆ ਗਲੀ ਖਤਰੀਆਂ ਵਾਲੀ ਜਿਹੜੀ ਇਹ ਗਲੀ ਦੀ ਖੱਤਰੀਆਂ ਵਾਲੀ ਗਲੀ ਚ ਮਸ਼ਹੂਰ ਸੀ ਹਾਂਜੀ ਪੂਰਾ ਗਲੀ ਚੜੀ ਨਾ ਅੱਛਾ ਹਾਂਜੀ ਅਗਰ ਉਹ ਅਜੇ ਦਰਵਾਜ਼ੇ ਉਹ ਸਾਹਮਣੇ ਚਰਾਗ ਜਿੱਥੇ ਜਗ੍ਹਾ ਤੇ ਹਾਂਜੀ। ਹੁੰਦਾ ਹੈ ਇੱਥੇ ਖੂਹ ਸੀ ਜੀ ਇਹ ਕਰਕੇ ਖਬਰ ਹਾਂਜੀ ਆਹ ਖੂਹ ਸੀ ਇੱਥੇ ਖੂਹ ਸੀ ਆਹ ਅਸੀਂ ਆਪ ਵੇਖਿਆ ਆਪਣੀਆਂ ਉਹ ਚਰਖੜੀ ਵਾਲਾ ਖੂਸ ਜਿਹੜੀ ਨਹੀਂ ਅਸਾਂ ਉੱਤੇ ਵੇਖਿਆ ਸੀ ਉਹਦੇ ਬਾਅਦ ਉਹ ਇਹ ਵੀ ਇੱਕ ਚਾਲੂ ਸੀ ਘਰ ਮੇਰਾ ਹੈ। ਕਹਿੰਦਾ ਉਹ ਪਾਣੀ ਨਿਕਲਦਾ ਇਹ ਵੀ ਘਰ ਹੈ ਜਿਹੜਾ ਹਜੇ ਤੱਕ ਉਸੇ ਤਰ੍ਹਾਂ ਹੀ ਉਸੇ ਹਾਲਤ ਦੇ ਵਿੱਚ ਹੈ ਲੋ ਜੀ ਇੱਥੇ ਅਸੀਂ ਪਹੁੰਚ ਕੇ ਪਿੰਡ ਦੇ ਵਿੱਚ ਦੱਸਦੇ ਵੇ ਇੱਥੇ ਚੌਕੀ ਹੁੰਦੀ ਸੀ ਬਾਬਾ ਇਹ ਸੀ ਹਾਂਜੀ, ਚੌਕੀ 47 ਤੋਂ ਪਹਿਲਾਂ ਬਿਲਕੁਲ ਅੱਛਾ ਇਹ ਚੌਕੀ ਸੀ ਜੀ ਬਾਬੂ ਜੀ ਕੈਮਰਾਮੈਨ ਸਾਹਿਬ ਆ ਚੌਕੀ ਇਹ ਚੌਕੀ ਦੀ ਬਕਾਰ ਪੁਰਾਣੀ ਬਿਲਡਿੰਗ ਉਹੀ ਪਈ ਹੋਈ ਤੇ ਹੁਣ ਬਕਾਰ ਤੇ ਹੋ ਗਈ ਹੈ ਤੇ ਸਾਰੀ ਇਹ ਜਿਹੜੀ ਜਿੰਨੀ ਵੀ ਜਗ੍ਹਾ ਰੂੜੀ ਜਿੱਥੇ ਵੀ ਲੱਗੀ ਗੰਦ ਸਾਰਾ ਪਿਆ ਹਾਂ ਇਹ ਸਾਰੀ ਇਹ ਚੌਕੀ ਸੀ ਉਸ ਟਾਈਮ 47 ਤੋਂ ਪਹਿਲੇ ਜਦੋਂ ਸਿੱਖ ਹਿੰਦੂ ਖੱਤਰੀ ਈਸਾਈ ਮੁਸਲਮਾਨ ਸਾਰੇ ਮਜ਼ਹਬ ਇਕੱਠੇ ਵੱਸਦੇ ਹਨ ਇਹ ਪਿੰਡ ਦੇ ਵਿੱਚ ਇਹ ਪਿੰਡ ਦੀ ਚੌਕੀ ਸੀ ਇੱਥੇ ਫੈਸਲੇ ਫੂਸਲੇ ਹੁੰਦੇ ਹਨ ਯਾਨੀ ਪੁਲਿਸ ਵਾਲੇ ਫੜ ਕੇ ਲੈ ਕੇ ਇੱਥੇ ਆਉਂਦੇ ਹਨ ਉਦੋਂ ਵੀ 47 ਟਾਈਮ ਦੱਸਦੇ ਬਹੁਤ ਵੱਡਾ ਪਿੰਡ ਸੀ ਅਜਨੇ ਵਾਲਾ ਤੋਂ ਪਹਿਲੇ ਤੁਹਾਨੂੰ ਦਰਬਾਰ ਤੇ ਲੈ ਕੇ ਜਾਵੀਏ ਜਿਹੜਾ ਪਹਿਲੇ ਦਰਬਾਰ ਹੁੰਦਾ ਸੀ ਸਾਦਿਕ ਸ਼ਾਹ ਵਾਲੀ ਹਾਂ ਭਾਓ ਆਓ ਪਹਿਲੇ ਦਰਬਾਰ ਵਾਲ ਚੱਲੇ ਆ ਉਹ ਦਰਬਾਰ ਤੁਹਾਨੂੰ ਇੱਥੇ ਕਰਕੇ ਕਿਤੇ ਬਿਲਡਿੰਗ ਹੈ ਹਾਂਜੀ ਉਹ ਹੈ ਅੱਗੇ ਉਹ ਆ ਗਿਆ ਇਹਨੂੰ ਉਹ ਹੈ ਬਿਲਡਿੰਗ ਹੈ ਅੱਛਾ ਇਹ ਆਵੇ ਹਾਂ ਹਾਂਜੀ ਇਹ ਬਿਲਡਿੰਗ ਹੈ ਤੇ ਉਹ ਕਹਿੰਦਾ ਨਾ ਤੁਹਾਨੂੰ ਦਰਬਾਰ ਮਹਾਨੇ ਆ ਜਿਹੜਾ ਉਦੋਂ ਦਾ ਹੈ ਯਾਨੀ ਕਿ ਪਾਰਟੀਸ਼ਨ ਤੋਂ ਪਹਿਲੇ ਦਾ ਹੀ ਹੈ ਦਰਬਾਰ ਸਾਦਿਕ ਸ਼ਾਹ ਵਲੀ ਦੇ ਨਾਮ ਤੋਂ ਨੇ ਤੇ ਬੜੀ ਬਜ਼ੁਰਗ ਨੇ ਬੜੀ ਪਹੁੰਚੀ ਹਸਤੀ ਹੈ ਤੇ ਅਸੀਂ ਵੀ ਆਪਣੇ ਜਦੋਂ ਦੇ ਹੋਸ਼ ਸਾਂਭੀ ਅਸਾਂ ਉਹਨਾਂ ਨੂੰ ਦੇਖਿਆ ਆ ਦਰਬਾਰ ਇੱਥੇ ਮੇਲਾ ਵੀ ਲੱਗਦਾ ਇੱਥੇ ਮੇਲਾ ਲੱਗਦਾ ਇਹ ਬੜੀ ਦੇਰ ਦਾ ਜਿਹੜਾ ਬਾਬਾ ਨੂਰ ਸ਼ਾਹ ਹਾਂਜੀ ਜਿਹੜਾ ਸਾਦਿਕ ਸ਼ਾਹ ਵਲੀ ਦੇ ਨਾਮ ਤੋਂ ਹੈ ਦਰਬਾਰ ਹੈ
ਆ ਜਾਓ ਮਾੜਾ ਜਿਹਾ ਅੰਦਰ ਵਿਖਾ ਦਿੰਦੇ। ਹਾਂਜੀ ਤੁਸੀਂ ਜਦੋਂ ਇਹ ਹੋਸ਼ ਮਾਲੀ ਤੁਸੀਂ ਵੇਂਦੇ ਪਏ ਇੱਥੇ ਹਾਂ ਅਸੀਂ ਇਹ ਵੇਖ ਰਹੇ ਹਾਂ ਅੱਛਾ ਉਹਦੇ ਵਿੱਚ 47 ਤੋਂ ਉਹਨਾਂ ਪਹਿਲਾਂ ਨੇ- ਦਾ ਇੱਕ ਦਰਬਾਰ ਆ ਖੈਰੇ। ਇਹ ਦਰਬਾਰ ਹੋਇਆ ਜਿਹੜਾ ਢਾਬ ਦੇ ਉੱਤੇ ਹਾਂਜੀ ਉੱਥੇ ਢਾਬ ਹੋ ਗਈ ਢਾਬ ਅੱਛਾ ਤੇ ਢਾਬ ਸੀ। ਢਾਬ ਸੀ ਤੇ ਉਹਦੇ ਉੱਤੇ ਆ ਦਰਬਾਰ। ਜਿਹੜੀ ਆ ਕੰਧ ਨਹੀਂ ਇਹ ਕੰਧ ਹੀ ਕਰੇ ਢਾਬ ਹੋਈ ਬਹੁਤ ਵੱਡੀ ਇੱਥੇ ਢਾਬ ਸੀ ਤੁਸੀਂ ਪਿੱਛਾ ਪਿੱਛਾ ਕਿਉਂ ਜਾਂਦੇ ਹੋ? ਤੁਸੀਂ ਇਹਦੇ ਕੋਲ ਰਹੋ ਨਾ ਅੱਛਾ ਦੱਸਦੇ ਪਏ ਕਿ ਇੱਥੇ ਢਾਬ ਸੀ ਹੈ ਇਹ ਇੱਥੇ ਢਾਬ ਸੀ ਇਹ ਕੰਧ ਦੇ ਨਾਲ ਬਿਲਕੁਲ ਅਜੇ ਪਰਾ ਢਾਬ ਤੇ 47 ਤੋਂ ਪਹਿਲਾਂ ਦਾ ਦਰਬਾਰ ਹੈ। ਹਾਂਜੀ ਹਾਂਜੀ ਪਹਿਲਾਂ। ਆਓ ਜੀ ਥੋੜਾ ਦਰਬਾਰ ਦਾ ਮਾਰੋ ਛੱਡ ਤੋਂ। ਇੱਥੇ ਬਾਬਾ ਮੇਲਾ ਲੱਗਦਾ ਸੀ। ਹਾਂਜੀ ਮੇਲਾ ਹਾਂਜੀ ਮੇਲਾ ਇੱਥੇ। ਇਹਦੇ ਵਿੱਚ ਆਪਾਂ ਰਹਿਣਾ ਆਪ ਹੀ ਕਰ ਲਿਆ ਕਬਰਸਤਾਨ। ਅੱਛਾ ਮੇਲਾ ਲੱਗਦਾ ਸੀ ਹਾਂਜੀ, ਹੁਣ ਨਹੀਂ ਲੱਗਦਾ? ਹੁਣ ਵੀ ਲੱਗਦਾ ਕਿੰਨੇ ਦਿਨ ਰਹਿੰਦਾ? ਇੱਕ ਦਿਨ ਦੋ? 76 ਦੀ ਹਾਂਜੀ 3 ਤੀਕਰ ਹੁੰਦਾ 3 ਦਿਨ ਲੱਗਦਾ ਹੈ। ਹਾਂਜੀ 3 ਦਿਨ ਲੋ ਜਿੱਥੇ ਮੇਲਾ ਲੱਗਦਾ ਹੈ ਹਜੇ ਵੀ ਲੱਗਦਾ ਹੈ, ਉਦੋਂ ਵੀ ਮੇਲਾ ਕਹਿੰਦੇ ਲੱਗਦਾ ਸੀ, ਤੇ- ਹਜੇ ਵੀ ਲੱਗਦਾ ਔਰ 3 ਦਿਨ ਮੇਲਾ ਹੁੰਦਾ ਹਾਂਜੀ ਇੱਥੇ। ਤੋਂ ਮਾਰਚ ਕਬੱਡੀ ਵਗੈਰਾ ਹੁੰਦੀ ਸਰ। ਯਾਨੀ ਕਿ ਮਾਰਚ ਦੇ ਵਿੱਚ ਕਬੱਡੀ ਵਗੈਰਾ ਬੜੇ ਸਾਰੇ ਉਹ ਜਿਹੜੇ ਪੁਰਾਣੇ ਇਵੈਂਟ ਨੇ ਕਬੱਡੀ ਹਾਂਜੀ ਅੱਛਾ ਅੱਛਾ ਹੀਰ ਵਾਰਿਸ ਸ਼ਾਹ ਪੜੀ ਜਾਂਦੀ ਹੈ ਅੱਛਾ ਹਾਂਜੀ ਬਕਾਇਦਾ ਇਹਦਾ ਇੱਕ ਹੀਰ ਵੀ ਪੜ੍ਹੀ ਜਾਂਦੀ ਹੈ ਇੱਥੇ? ਹੀਰ ਵੀ ਪੜੀ ਜਾਂਦੀ ਹਾਂਜੀ ਵਾਰਿਸ ਸ਼ਾਹ ਦਰਬਾਰ ਦੇ ਵਿੱਚ ਹੀ ਹੀਰ ਵੀ ਪੜੀ ਜਾਂਦੀ ਹੈ ਸਾਰੀ ਉਹ ਇਸੇ ਤਰ੍ਹਾਂ ਹੀ ਇਹ ਸਾਰਾ ਮਾਮਲਾ ਹੁੰਦਾ ਹੈ ਤੇ ਇਹ ਮਾਰਚ ਦੀਆਂ ਜਿਹੜੀਆਂ ਡੇਟਾਂ ਉਹਨਾਂ ਦੇ ਵਿੱਚ ਹੀ ਫਿਰ ਤੇ ਚੇਤਰ ਦੀ ਜਿਹੜੀ ਦੇਸੀ ਮਹੀਨੇ ਨੂੰ ਉਹਦੇ ਵਿੱਚ ਹੈ ਜਿਹੜਾ ਨਾ ਮੇਲਾ ਲੱਗਦਾ ਹੈ ਸਾਡਾ ਬਹੁਤ ਪੁਰਾਣਾ ਮੇਲਾ ਲੱਗਦਾ ਲੋ ਭਾਈ ਸ਼ੇਖਰ ਸ਼ਾਹ, ਭਾਈ ਸ਼ੇਖਰ ਤੁਹਾਡੇ ਵੱਡਿਆਂ ਦਾ ਤੁਹਾਨੂੰ ਪਿੰਡ ਵਿਖਾ ਰਹੇ ਆ। ਤੁਹਾਡੇ ਦਾਦਾ ਜੀ ਅਮਰ ਸ਼ਾਹ, ਹੀਰੇ ਸ਼ਾਹ ਤੇ ਬੂਟੇ ਸ਼ਾਹ, ਠੀਕ ਹੈ। ਇਹੀ ਤੁਹਾਡੇ ਵੱਡੇ ਇੱਥੇ ਖੇਲਦੇ ਹੋਣਗੇ, ਸਾਡੇ ਤਾਂ ਹੋਣਗੇ ਜਦੋਂ ਇੱਥੇ ਭੱਜੇ ਫਿਰਦੇ ਹਨ। ਤੁਸੀਂ ਦੱਸਿਆ ਕਿ ਉਸ ਟਾਈਮ ਉਹ 13 ਸਾਲ ਦੇ ਹਨ ਤੇ ਇੱਥੇ ਹੀ ਰਹੇ। ਇੱਥੇ ਹੀ ਤੁਹਾਡੀਆਂ ਪੈਲੀਆਂ 7 ਮਰਬੇ ਹਨ ਤੁਹਾਡੇ ਤੇ, ਲੇਕਿਨ ਸਾਨੂੰ ਮਰਬਿਆਂ ਦਾ ਕੋਈ ਨਹੀਂ ਪਤਾ ਉਹ ਕਿੱਥੇ ਹਨ। ਉਹ ਕਿੱਥੇ ਸਨ ਹਾਂਜੀ 7 ਮਰਬੇ ਤੁਹਾਡੀ ਜ਼ਮੀਨ ਹੈ ਸੀ, ਲੇਕਿਨ ਉਹ ਤੁਹਾਨੂੰ ਵੀ ਨਹੀਂ, ਤੁਸੀਂ ਵੀ ਨਹੀਂ ਆਪਣੇ ਵੱਡੇ ਕੋ ਸੁਣਿਆ। ਤਾਂ ਤੇ ਅਸੀਂ ਕਹਿੰਦੇ ਰਹਿੰਦੇ ਆਪਣੇ ਵੇਖਣ ਵਾਲਿਆਂ ਨੂੰ ਕਿ ਆਪਣੇ ਵੱਡਿਆਂ ਕੋ ਬਵੋ, ਥੋੜਾ ਕੋਲ ਇਤਿਹਾਸ ਬਾਰੇ ਬੈਕਗ੍ਰਾਉਂਡ ਸਾਰਾ ਫਿਰ ਯਾਦ ਰਹਿੰਦਾ, ਉਹਨਾਂ ਕੋ ਬਹਿਣਾ ਚਾਹੀਦਾ। ਅਸੀਂ ਛੱਡ ਦਿੱਤੀਆਂ ਨੇ ਤੇ ਸਾਡੇ ਵਾਸਤੇ ਸਾਨੂੰ ਇਸ ਚੀਜ਼ ਦਾ ਹਾਂਜੀ, ਵੀ ਨਹੀਂ ਹੈ ਕਿ ਭਾਜਾ ਨਾ ਬਾਬਿਆਂ ਕੋਲ ਉਹ ਚੀਜ਼ ਮਿਲਦੀ ਜਿਹੜੀ ਸਾਨੂੰ ਲਿਖਣ ਪੜ੍ਹਨ ਚ ਕਿਤੇ ਨਹੀਂ ਮਿਲ ਸਕਦੀ। ਕਿਤੇ ਨਹੀਂ ਮਿਲ ਸਕਦੀ ਹਾਂਜੀ ਬਜ਼ੁਰਗਾਂ ਕੋ ਬਹਿਣਾ ਚਾਹੀਦਾ, ਵੱਡਿਆਂ ਕੋ ਬਹਿਣਾ ਚਾਹੀਦਾ। ਉਹ ਸਾਨੂੰ ਸਾਡੀ ਤਾਰੀਖ ਦੱਸਦੇ ਹਾਂਜੀ ਤਾਰੀਖ ਕਿ ਦਾ ਅਸੀਂ ਸਾਡੀ ਜੰਮ ਪਲ ਕਿਵੇਂ ਸੀ ਤੇ ਤੁਹਾਡੀ ਕਿਵੇਂ ਵੇ ਹਾਂਜੀ ਹਾਂਜੀ ਹਾਂਜੀ। ਹੁਣ ਦੇ ਬੱਚਿਆਂ ਤੋਂ ਪੁੱਛ ਕੇ ਵੇਖ ਲਓ ਕਿਤੇ ਇਤਿਹਾਸ ਬਾਰੇ ਆਪਣਾ ਪੁਰਾਣਾ ਨਹੀਂ, ਉਹਨਾਂ ਉਹਨੂੰ ਕੋਈ ਨੂੰ ਪਤਾ ਨਹੀਂ ਕਿੱਥੋਂ, ਕੁਛ ਨੂੰ ਪਤਾ ਚੰਦ ਨੂੰ, ਇਹ ਵੀ ਜਿਹੜਾ ਭੁੱਲ ਜਾਣਾ ਆਸਤਾ ਆਸਤਾ। ਹਾਂਜੀ ਅੱਛਾ ਜੀ, ਕਾ ਪੁਰਾਣੀ ਬਿਲਡਿੰਗ ਆ ਗਈ ਇਹ ਕਿ ਇਹ ਕੀ ਹੁਣ ਤੇ ਰਹਿائش ਕਿਸੇ ਦੀ? ਨਹੀਂ ਇਹ ਰਾਇਸ਼ ਨਹੀਂ ਇੱਕ ਵੀ ਗਵਰਨਮੈਂਟ ਦੀ ਸੀ ਜਗ੍ਹਾ ਜਿਹੜੀ ਹੁਣ ਜਿਹੜੀ ਹੈ ਨਾ ਬਿਲਕੁਲ ਖਤਮ ਹੋ ਚੁੱਕੀ ਹੈ। ਇਹਦੇ ਅੰਦਰ ਵੀ ਉਹ ਕੂੜਾ ਕਰਕਟ ਤੇ ਰੂੜੀ ਛੂੜੀ ਵਾਲਾ ਮਾਮਲਾ ਸਾਰਾ ਬਣ ਗਿਆ। ਇਹ ਵੀ ਕੋਈ ਮਤਲਬ ਕਿ ਉਦੋਂ ਸਰਕਾਰੀ ਅਫਸਰਾਨ ਇੱਥੇ ਬੈਠਦੇ ਹੁੰਦੇ ਸਨ ਉਸ ਵੇਲੇ ਦੇ ਤੇ ਉਹਦੇ ਬਾਅਦ ਉਹ ਮਤਲਬ ਇਹ ਜਿਹੜੀ ਪੁਰਾਣੀ ਚੌਕੀ ਹੁੰਦੀ ਸੀ ਉਹਦੀ ਬੈਕ ਸਾਈਡ ਤੇ ਮਤਲਬ ਜਿਹੜੀ ਪੁਰਾਣੀ ਚੌਕੀ ਹੈ ਉਹਦੀ ਬਿਲਕੁਲ ਬੈਕ ਸਾਈਡ ਤੇ ਜਗ੍ਹਾ ਹੈ ਤੇ ਇੱਥੇ ਮਤਲਬ ਥਾਣੇਦਾਰ ਦੀ ਰਿਹਾਇਸ਼ ਉਹਨਾਂ ਦੀਆਂ ਰਿਹਾਇਸ਼ਾਂ ਜਿਵੇਂ ਹੁੰਦੀਆਂ ਸਨ ਜਿਵੇਂ ਉਹ ਜਿਹੜੇ ਕੁਆਟਰ ਕਹਿ ਲਓ ਇਹ ਉਹਨਾਂ ਦੇ ਕੁਆਟਰ ਹੁੰਦੇ ਸਨ ਤੇ ਯਾਨੀ ਅੱਛਾ ਜੀ, ਜਿਵੇਂ ਤੁਸੀਂ ਭਾਈ ਬਾਦ ਸਾਹਿਬ ਦੱਸਦੇ ਪਏ ਨੇ ਕਿ ਇਹ ਜਿਹੜੀ ਪੁਰਾਣੀ ਕੋਈ ਚੌਕੀ ਸੀ ਜਿਹੜੀ ਹੈ ਨਾ, ਜਿਹੜੀ ਪਹਿਲਾਂ ਵਿਖਾਈ ਤੁਹਾਨੂੰ, ਉਹਦੇ ਪਿਛਲੇ ਪਾਸੇ ਕੋਈ ਪੁਰਾਣੀ 47 ਵਾਲੀ ਬਿਲਡਿੰਗ ਹੈ। ਇਹ ਜਿਹੜੇ ਇਥੋਂ ਗਏ ਨੇ ਤੁਸੀਂ ਵੇਖ ਕੇ ਦੱਸਿਆ ਜੇ ਕਿ ਇਹ ਕੀ ਹੈ? ਇਹ ਦਰਬਾਰ ਦੇ ਨਾਲ ਹੀ ਹੈ ਬਿਲਕੁਲ, ਜਿਸ ਦਰਬਾਰ ਉਹਦੇ ਨਾਲ ਤੇ ਵੇਖਣਾ ਉੱਤੇ ਕੁਝ ਚੀਜ਼ਾਂ ਬਣੀਆਂ ਇਹ ਉੱਤੇ ਕੋਈ ਮੋਰ ਬਣਿਆ ਹੋਇਆ ਹੈ, ਇਹ ਨਜ਼ਰ ਆਇਆ ਤੁਹਾਨੂੰ? ਉਹਦੇ ਡਿਜ਼ਾਈਨਿੰਗ ਹੋਈ ਦੋ ਪਾਸੇ ਨਾ ਫੁੱਲ ਜੇ ਨੇ ਨਾਲ ਵੀ ਤੋਂ ਸਾਰੇ ਉਹ ਘਿਰ ਗਿਆ ਹੁਣ ਸੀਮਟ ਜਿਹੜਾ, ਤੇ ਸ਼ਾਇਦ ਉੱਤੇ ਕੁਝ ਲਿਖਿਆ ਵੀ ਹੋਵੇ ਲੇਕਿਨ ਉਹ ਮਿਟ ਚੁੱਕਿਆ ਤੋਂ। ਬੂਆ ਉਹੀ ਉਹ ਜਿਹੜਾ ਲੱਗਾ ਹੈ ਉਹ ਵਹਾਈ ਉਹਨਾਂ ਨੂੰ ਸਾਰੇ ਦਾਖਾਨੇ ਵਾਲੀ ਗੜੀ ਹਾਂ ਉਹਦੇ ਚ ਵੀ ਬਾਬਾ 47 ਤੋਂ ਪਹਿਲਾਂ ਕੋਈ ਸਕੂਲ ਹੁੰਦਾ ਸੀ? ਸਕੂਲ ਇੱਥੇ ਸਕੂਲ ਹੁੰਦਾ ਸੀ, ਇੱਕ ਸਕੂਲ ਉਹ ਪਰਾਂ 2 ਸਕੂਲ ਸਨ ਉਦੋਂ ਹਾਂਜੀ ਜੋ ਸਿੱਖ ਇੱਥੇ ਰਹਿੰਦੇ ਹਾਂ, ਹਿੰਦੂ ਰਹਿੰਦੇ ਸਨ। ਅੱਛਾ 2 ਸਕੂਲ ਸਨ, ਇੱਕ ਸਕੂਲ ਸੀ ਇਕੱਠੇ ਬੱਚੇ ਇਕੱਠੇ ਪੜ੍ਹਦੇ ਹਾਂ ਉਦੋਂ। ਹਾਂਜੀ ਉਹ ਵੀ ਪੁਰਾਣਾ ਬੜਾ ਉਹ ਵੀ ਬੜਾ ਪੁਰਾਣਾ ਉਹ ਸੰਤਾਂ ਦੀ ਹਵੇਲੀ ਨਹੀਂ ਉਹ ਉਸ ਤੋਂ ਇਲਾਵਾ ਜਿਹੜੀ ਤੁਸੀਂ ਕਹਿ ਰਹੇ ਜੀ ਵੀ ਜਿਹਦਾ ਮਾਲਕ ਮਤਲਬ ਲਾਹੌਰ ਹੁੰਦਾ ਹੈ ਉਹ ਜਿਹੜੀ ਉਹ ਹਵੇਲੀ ਨਹੀਂ ਸੀ ਤੁਹਾਨੂੰ ਭਾਈ ਬਾਰੀ ਉਹ ਜਿਹੜੀ ਪਟਵਾਰਖਾਨੇ ਦੇ ਨਾਲ ਸੀ ਉਹ ਬੇਸੀ ਹਾਂਜੀ ਉਹ ਮੈਂ ਉਹਨਾਂ ਨੂੰ ਕਰਨਾ ਵਾ ਫੋਨ ਜੇ ਅਗਰ ਰਾਬਤਾ ਹੋ ਜਾਂਦਾ ਤੇ ਅਸੀਂ ਅੰਦਰੋਂ ਵੀ ਵਿਜ਼ਿਟ ਕਰਦੇ ਹਾਂ ਉਹਦਾ। ਕਿਉਂ ਬਾਬਾ? ਹਾਂਜੀ ਇਹ ਪਿੰਡ ਦੇ ਵਿੱਚ ਦਰਵਾਜ਼ੇ ਤੁਸੀਂ ਵੇਖਿਆ ਪਿੰਡਾਂ ਨੂੰ ਉਦੋਂ ਦਰਵਾਜ਼ੇ ਹੁੰਦੇ ਸਨ? ਹਾਂਜੀ ਕਿੰਨੇ ਦਰਵਾਜ਼ੇ ਹਨ? ਇਹ ਇੱਕ ਤੇ ਹੁੰਦਾ ਸੀ ਉਹ ਗਲੀ ਵਿੱਚ, ਇੱਕ ਉਹ ਸਮਾਧਾਂ ਹੁੰਦਾ ਸੀ, ਅੱਛਾ 2 ਇੱਕ ਉਹ ਪਰਾਂ ਹੁੰਦਾ ਸੀ। ਇਹ ਤੁਸੀਂ ਵੇਖੇ ਨੇ? ਹਾਂਜੀ ਆ 4 ਤੇ 3 ਤੇ ਮੈਂ ਵੇਖ ਲੈਣਾ ਪੜਦਾ। ਅੱਛਾ ਅੱਛਾ ਹਾਂਜੀ ਨਹੀਂ ਦਰਵਾਜ਼ੇ ਜੀ ਫਜ਼ਲ ਭਾਈ ਉਹ ਹੋਈ ਹੈ ਬਾਤ ਚੰਗੇ ਵੱਡੇ ਵੱਡੇ। ਬਾਲਾ ਮੋਟੇ ਮੋਟੇ ਫੱਟੇ ਹੁੰਦੇ ਕੱਲਾ ਅੱਛਾ ਅੱਛਾ सही हो गया। हाँ ये तीनों दरवाजे। हाँ ये तो
ਹਾਂਜੀ ਸਹੀ ਹੋ ਇਹ ਗੁਰਦੁਆਰਾ ਚਲੇ ਠੀਕ ਹੈ ਸੀ ਇੱਥੇ ਪਿੰਡ ਚ ਆਪਣਾ ਮੰਦਿਰ ਹਿੰਦੂਆਂ ਦਾ ਕੋਈ ਹਾਂ ਜੀ ਮੁੰਡਾ ਹਾਂ ਉਹ ਸਮਾਧਾਂ ਤੋਂ ਇਲਾਵਾ ਕੁਝ ਹੈ ਸੀ ਚਾਰ ਤੇ ਉਹ ਬਾਹਰ ਸਨ ਨਾ ਇੱਕ ਪਿੰਡ ਦੇ ਵਿੱਚ ਵੀ ਕਿਤੇ ਆਇਆ ਸੀ ਸਮਾਧ 5 ਸਨ ਟੋਟਲ ਨਹੀਂ ਪਿੰਡ ਦੇ ਵਿੱਚ ਤਾਂ ਨਹੀਂ ਵੇਖਿਆ ਇਹ ਫਿਰ ਉਹ ਅਜੇ ਦਾ ਆਪਣਾ ਤਾਂ ਪਿੰਡ ਸੀ ਇੱਕ ਸੀ ਤੇ ਉਹ ਟਾਇ ਗਿਆ ਉਹ ਪਾਣੀ ਪੂਰੇ ਨਾਲ ਜਿਹੜਾ ਇੱਕ ਗਵਰਨਮੈਂਟ ਸਕੂਲ ਸੀ ਉਹ ਮਿਡਲ ਸਕੂਲ ਹੈ ਜਿਹੜਾ ਉਹ ਗਵਰਨਮੈਂਟ ਦਾ ਸਕੂਲ ਯਾਨੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਕਿਹੜਾ ਜਿਹੜਾ ਉਹ ਹਾਂਜੀ ਆਫਿਸ ਦਾ ਜਿਹੜਾ ਜਾਗਵਾਲ ਰੋਡ ਤੇ ਜਿਹੜਾ ਅੱਛਾ ਅੱਛਾ ਉਹ ਪਹਿਲੇ ਦੇ ਬਾਕੀ ਜਿਹੜੇ ਬਾਅਦ ਦੇ ਵਿੱਚ ਬਣੇ ਉਹ 47 ਤੋਂ ਪਹਿਲਾਂ ਦਾ ਉਹ 47 ਤੋਂ ਪਹਿਲੇ ਦਾ। ਕਿਉਂਕਿ ਇਹ ਵੀ ਜਿਹੜਾ ਦੇਖੋ ਨਾ ਇੱਥੋਂ ਸਾਰੀਆਂ ਬਿਲਡਿੰਗਸ ਜਿਹੜੀ ਅੰਦਰ ਸੰਤਾਂ ਦੀ ਉਹ ਛੱਤ ਤੇ ਉਹਨਾਂ ਜਿਹੜਾ ਅੰਦਰ ਵਾਲਾ ਹਿੱਸਾ ਦੇਖੋਗੇ ਨਾ ਥੋੜਾ ਜਿਹੜਾ ਲੋ ਸ਼ੇਖਰ ਸਾਹਿਬ ਅਸੀਂ ਪੂਰਾ ਪਿੰਡ ਕਵਰ ਕਰ ਲਿਆ ਤਕਰੀਬਨ ਜਿੱਥੇ ਪੁਰਾਣੇ ਘਰ ਸਨ ਪੁਰਾਣੀ ਚੀਜ਼ਾਂ ਸਾਰਾ ਕੁਝ ਤੁਹਾਨੂੰ ਹੱਥ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਹੋਰ ਵੀ ਜਿਹੜੇ ਚੜ੍ਹਦੇ ਪੰਜਾਬ ਜਿੰਨੇ ਵੀ ਗਏ ਨੇ ਅਸੀਂ ਭੇਜਿਆ ਸਾਨੂੰ ਸ਼ੇਖਰ ਸਾਹਿਬ ਨੇ ਜੇ ਦਾਦਾ ਜੀ ਮੈਂ ਜਿਵੇਂ ਦੱਸਿਆ ਹੀਰਾ ਸੀ ਹੀਰੇ ਸ਼ਾਹ ਸੀ ਬੂਟੇ ਸ਼ਾਹ ਸੀ ਅਮਰ ਸ਼ਾਹ ਸੀ ਠੀਕ ਹੈ ਹਿੰਦੂ ਸਨ ਖੱਤਰੀ ਸਨ ਤੇ ਇੱਥੋਂ ਗਏ ਸਨ ਤੇ ਇਹਨਾਂ ਦਿਲ ਕੀਤਾ ਕਿ ਮੈਂ ਆਪਣੇ ਵੱਡਿਆਂ ਦਾ ਪਿੰਡ ਵੇਖਾਂ ਗੱਲਾਂ ਸੁਣਦੇ ਜਾਂ ਵੀਡੀਓ ਵੇਖਦੇ ਲੋਕੀ ਤੇ ਅਸੀਂ ਸਾਰਾ ਕਵਰ ਕਰ ਦਿੱਤਾ ਅਸੀਂ ਫਿਰ ਘੁੰਮ ਕੇ ਉੱਥੇ ਆ ਗਏ ਜਿੱਥੇ ਤੁਹਾਡੇ ਘਰ ਸਨ ਜਿਵੇਂ ਸ਼ਕਰ ਭਾਈ ਤੁਸੀਂ ਦੱਸਿਆ ਕਿ ਉੱਥੇ ਤੁਹਾਡੀ ਜਿਹੜੀ ਦਾਦੀ ਮਾਂ ਉਹ ਦੱਸਦੀ ਪਈਆਂ ਹਾਂ ਮੈਂ ਵੀਡੀਓ ਲਾ ਦਾਂਗਾ ਵਿੱਚ ਜਿਹੜੀ ਬੋਲਦੇ ਪਈਆਂ ਨੇ ਉਹ ਇੱਥੇ ਖੂਹ ਸੀ ਇੱਥੇ ਤੁਹਾਡਾ ਘਰ ਸੀ ਬੜਾ ਕਿਹੜੀ ਜਗ੍ਹਾ ਤੇ ਸੀ ਤੇ ਇਹ ਜਿਹੜੀ ਉਹ ਭਾਜੀ ਦੱਸਦੇ ਪਏ ਨੇ ਹਾਂਜੀ ਉਹ ਸੰਤਾਂ ਦਾ ਡੇਰਾ ਆ ਜਿਹੜਾ ਹੁਣ ਇਹ 36 ਗਲੀ ਵੀ ਤੁਹਾਨੂੰ ਮਹਾਤੀ ਇਹ ਪਟਵਾਰਖਾਨਾ ਹਾਂ ਹਾਂਜੀ ਉਹ ਦੁਕਾਨਾਂ ਛੱਤੀਆਂ ਬਾਬਾ ਯੂਸਫ ਖੱਤਰੀ ਹੁੰਦਾ ਸੀ ਯੂਸਫ ਉਹਦਾ ਨਾਮ ਸੀ ਹਾਂਜੀ ਯੂਸਫ ਸੁਨਿਆਰਾ ਸੀ ਯੂਸਫ ਸੁਨਿਆਰਾ ਸੀ ਹਾਂ ਉਹ ਸੁਨਿਆਰੇ ਦੀ ਦੁਕਾਨ ਯੂਸਫ ਖੱਤਰੀ ਉਹਨੂੰ ਕਹਿੰਦੇ ਸਨ ਤੇ ਬਾਹਰ ਯੂਸਫ ਸੁਨਿਆਰਾ ਦੁਬਾਰਾ ਤਿਆਰ ਹੋਏ ਉਹ ਯੂਸਫ ਸੁਨਿਆਰੇ ਦੀਆਂ ਦੁਕਾਨਾਂ ਉੱਥੇ ਸੀ ਹਾਂ ਸ਼ੇਖਰ ਭਾਈ ਤੁਹਾਡੇ ਜਿਹੜੇ ਦਾਦਾ ਜੀ ਸਾਨੂੰ ਪਤਾ ਲੱਗਾ ਪਿੰਡ ਦੇ ਵਿੱਚੋਂ ਕਈਆਂ ਕੋਲ ਪੁੱਛਿਆ ਨਾ ਕਹਿੰਦੇ ਕਿ ਉਹ ਜਿਹੜੇ ਨੇ ਉਹ ਪੈਸੇ ਦਿੰਦੇ ਹਨ ਸੂਦ ਤੇ ਪੈਸਿਆਂ ਦਾ ਕੰਮ ਕਾਰੋਬਾਰ ਕਰਦੇ ਹਨ ਤੇ ਇੱਕ ਸ਼ਾਹੂਕਾਰ ਅਮੀਰ ਤਰੀਨ ਸਨ ਤੇ ਤੁਹਾਡੀ ਪੈਲੀ ਜਿਹੜੀ ਉਹਨਾਂ ਦਾ ਸਾਨੂੰ ਕੋਈ ਨਹੀਂ ਪਤਾ ਲੱਗਾ ਕਿੱਥੇ ਸਾਨੂੰ ਲੇਕਿਨ 7 ਮਰਬੇ ਤੁਹਾਡੇ ਜ਼ਮੀਨ ਤੇ ਨਾਜ਼ਰੀਨ ਵੀਡੀਓ ਅੱਛੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤੁਹਾਡਾ ਪਿੰਡ ਕਿਹੜਾ ਹੈ ਤੁਹਾਨੂੰ ਕਮੈਂਟ ਕਰਕੇ ਲਾਜ਼ਮਨ ਦੱਸਿਆ ਜੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ